ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਤੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਕੈਲੀਫੋਰਨੀਆ ਦੀ ਧਰਤੀ ਤੇ ਸਟਾਕਟਨ ਦੇ ਅਹਿਮ ਇਤਿਹਾਸਕ ਸਥਾਨ ਦੇ ਉੱਤੇ ਪਹੁੰਚੇ ਆ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਸਟਾਕਟਨ ਜਿਹੜਾ ਸੁਸ਼ੋਭਿਤ ਹੈ। ਇਸ ਵਕਤ ਜਿਹੜਾ ਆ ਇੱਥੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਉਹ ਚੱਲ ਰਹੇ ਨੇ। ਅੱਜ ਅਸੀਂ ਜਦੋਂ ਇੱਥੇ ਪਹੁੰਚੇ ਹਾਂ ਤੇ ਕੱਲ੍ਹ ਨੂੰ ਯਾਨੀ ਕਿ ਕੱਲ੍ਹ ਨੂੰ ਨਗਰ ਕੀਰਤਨ ਕੱਢਿਆ ਜਾਣਾ ਆ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਮੁੱਖ ਰੱਖਦਿਆਂ ਹੋਇਆਂ 325ਵਾਂ ਖਾਲਸਾ ਸਾਜਣਾ ਦਿਵਸ ਦਾ ਜਿਹੜਾ ਦਿਹਾੜਾ ਹੈ ਉਸ ਨੂੰ ਮੁੱਖ ਰੱਖਦਿਆਂ 25 ਵਰ੍ਹੇ ਹੋ ਚੁੱਕੇ ਆ ਜਦੋਂ ਤੋਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਇਤਿਹਾਸਕ ਗਦਰੀ ਬਾਬਿਆਂ ਦੇ ਅਸਥਾਨ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਜਿਹੜਾ ਇਹ 25ਵਾਂ ਨਗਰ ਕੀਰਤਨ ਕੱਲ੍ਹ ਨੂੰ ਕੱਢਿਆ ਜਾ ਰਿਹਾ ਹੈ। ਸੋ ਅੱਜ ਇੱਥੇ ਟੀਵੀ 84 ਦੀ ਟੀਮ ਪਹੁੰਚੀ ਹੈ ਤੇ ਅਸੀਂ ਜਿਹੜੇ ਸਥਾਨਕ ਐਕਟਿਵਿਸਟ ਹੈਗੇ ਆ ਜਾਂ ਅਮਰੀਕਾ ਭਰ ਦੇ ਵਿੱਚੋਂ ਇਹ ਇੱਕ ਇਤਿਹਾਸਕ ਅਹਿਮ ਸਥਾਨ ਹੈ ਜਿੱਥੇ ਪਹਿਲਾਂ ਅੱਜ ਤੋਂ ਲਗਭਗ 100 ਵਰ੍ਹੇ ਪਹਿਲਾਂ 100 ਤੋਂ ਵੀ ਵੱਧ ਵਰ੍ਹੇ ਹੋ ਚੁੱਕੇ ਆ ਜਦੋਂ ਗਦਰੀ ਬਾਬਿਆਂ ਨੇ ਵਾਪਸ ਜਾ ਕੇ ਆਪਣੇ ਹੋਮਲੈਂਡ ਨੂੰ ਆਪਣੀ ਧਰਤੀ ਨੂੰ ਆਜ਼ਾਦ ਕਰਾਉਣ ਦੇ ਲਈ ਜਿਹੜੀ ਮੁਹਿੰਮ ਹੈ ਉਹ ਵਿੱਢੀ ਸੀ। ਉਹੀ ਜਿਹੜੀ ਮੁਹਿੰਮ ਹੈ ਉਹਦਾ ਜਿਹੜਾ ਦੂਜਾ ਪੜਾਅ ਜਾਂ ਉਸੇ ਦੀ ਜਿਹੜੀ ਕੰਟੀਨਿਊਏਸ਼ਨ ਹੈ ਕਹੀ ਜਾ ਸਕਦੀ ਹੈ ਜਦੋਂ ਅੱਜ ਅਸੀਂ 84 ਤੋਂ ਬਾਅਦ ਖਾਲਿਸਤਾਨ ਦੀ ਸਟਰਗਲ ਦੇਖਦੇ ਹਾਂ ਤੇ ਉਹ ਵੀ ਸਟਾਕਟਨ ਗੁਰਦੁਆਰਾ ਸਾਹਿਬ ਉਸ ਦੇ ਵਿੱਚ ਅਹਿਮ ਰੋਲ ਅਦਾ ਕਰਦਾ ਆ। ਤੇ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਵੀ ਖਾਲਿਸਤਾਨ ਦੇ ਪ੍ਰਤੀ ਜਿਹੜੀ ਸਟਰਗਲ ਚੱਲ ਰਹੀ ਹੈ ਇਸ ਵਕਤ ਉਹਦੇ ਵਿੱਚ ਅਹਿਮ ਰੋਲ ਹੈ ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਤੇ ਨਾਲ ਹੀ ਨਾਲ ਜਿਹੜੀ ਇੱਥੇ ਦੀ ਸੰਗਤ ਹੈ ਉਹਨਾਂ ਦਾ। ਸੋ ਆਓ ਇਸ ਨਗਰ ਕੀਰਤਨ ਦਾ ਵੀ ਅਸੀਂ ਕੱਲ੍ਹ ਨੂੰ ਹਿੱਸਾ ਬਣਾਂਗੇ ਤੇ ਨਾਲ ਹੀ ਨਾਲ ਅੱਜ ਜਿਹੜੇ ਇੱਥੇ ਪੰਥਕ ਐਕਟਿਵਿਸਟ ਪਹੁੰਚੇ ਆ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਦੋਂ ਅਸੀਂ ਇਸ ਵਕਤ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਖਲੋਤੇ ਆ ਤੇ ਭਾਈ ਸਾਹਿਬ ਸੰਦੀਪ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਨੇ। ਭਾਈ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਇਤਿਹਾਸਕ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਜਿਹੜਾ ਆਲਵੇਜ਼ ਸੰਦੇਸ਼ ਜਾਂਦਾ, ਹੁਣ ਪਹਿਲਾਂ ਗਦਰੀ ਬਾਬਿਆਂ ਤੋਂ ਲੈ ਕੇ ਅਸੀਂ ਅੱਜ ਖਾਲਿਸਤਾਨ ਦੀ ਸਟਰਗਲ ਦੇ ਉੱਤੇ ਗੱਲ ਕਰ ਰਹੇ ਹਾਂ, ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ ਕੀ ਸੁਨੇਹਾ ਦੇਣਾ ਚਾਹੋਗੇ? ਹਾਂਜੀ, ਦੇਖੋ ਸੁਨੇਹਾ ਦਾ ਗੁਰੂ ਪਾਤਸ਼ਾਹ ਆਲਰੇਡੀ ਦੇ ਗਏ ਨੇ, ਵੱਡਾ ਸੁਨੇਹਾ ਦੇ ਗਏ ਨੇ ਵਿਸਾਖੀ ਦਾ। ਜਿਹੜਾ ਵਿਸਾਖੀ ਦਾ ਮਹੱਤਵ ਆ, ਸਾਡਾ ਗੁਰੂ ਦੇ ਲੜ ਲੱਗਣ ਦਾ ਦਿਨ ਆ, ਗੁਰੂ ਨਾਲ ਪ੍ਰੀਤ ਪਾਉਣ ਦਾ ਦਿਨ ਆ। ਤੇ ਜਦੋਂ ਤੁਸੀਂ ਗੁਰੂ ਦੇ ਲੜ ਲੱਗ ਗਏ ਹੋ, ਤੁਹਾਡੀ ਗੁਰੂ ਨਾਲ ਪ੍ਰੀਤ, ਤੁਹਾਡੀ ਸਾਂਝ ਪੈ ਗਈ, ਬਾਕੀ ਜਿਹੜੇ ਹੁਕਮ ਨੇ ਆਦੇਸ਼ ਨੇ ਤਾਂ ਉਸ ਜਿਹੜੀ ਤੁਹਾਡੀ ਪ੍ਰੈਕਟਿਸ ਆ ਉਹਨੇ ਤੁਹਾਨੂੰ ਆਟੋਮੈਟਿਕਲੀ ਡਾਊਨ ਦਾ ਰੋਡ ਦਿੰਦੇ ਹੀ ਰਹਿਣੇ ਆ। ਪਰ ਫਿਰ ਵੀ ਚਲੋ ਆਪਣੇ ਜਿਹੜੇ ਵੀ ਪੰਥਕ ਇਕੱਠ ਨੇ ਉਹਨਾਂ ਦੇ ਵਿੱਚੋਂ ਸੰਗਤ ਨੂੰ ਵੀ ਆਸ ਹੁੰਦੀ ਆ ਤੇ ਪ੍ਰਬੰਧਕਾਂ ਦਾ ਤੇ ਹੋਰ ਸਭ ਵੱਖੋ ਵੱਖਰੀਆਂ ਜਥੇਬੰਦੀਆਂ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਫਰਜ਼ ਬਣਦਾ ਵੀ ਹੁੰਦਾ ਬਈ ਕੋਈ ਨਾ ਕੋਈ ਜਿਹੜਾ ਮੈਸੇਜ ਆ, ਕੋਈ ਨਾ ਕੋਈ ਕਿਸੇ ਨਾ ਕਿਸੇ ਕਿਸਮ ਦੀ ਪੰਥਕ ਤੌਰ ਤੇ ਜੋ ਵੀ ਹਿਲਚੁਲ ਹੋ ਰਹੀ ਆ ਜਾਂ ਕੋਈ ਪ੍ਰੋਗਰੈਸ ਹੋ ਰਹੀ ਆ ਉਹਦੇ ਬਾਰੇ ਆਪਸ ਦੇ ਵਿੱਚ ਬ੍ਰੇਨਸਟੋਰਮਿੰਗ ਵੀ ਹੋਵੇ, ਗੱਲਬਾਤ ਵੀ ਹੋਵੇ, ਆਪਸ 'ਚ ਸਿੰਘ ਮਿਲਦੇ ਆ ਪੁਰਾਣੇ, ਸਾਰਿਆਂ ਨਾਲ ਆਈਡੀਆਜ਼ ਸ਼ੇਅਰ ਹੁੰਦੇ ਆ ਤੇ ਸੰਗਤ ਨੂੰ ਵੀ ਸਾਂਝੇ ਤੌਰ ਤੇ ਵੱਖੋ ਵੱਖਰੀਆਂ ਜਥੇਬੰਦੀਆਂ ਆਪੋ ਆਪਦੇ ਤਰੀਕੇ ਨਾਲ ਜਿਹੋ ਜਿਹੇ ਵੱਖੋ ਵੱਖਰੇ ਕਾਰਜਾਂ ਤੇ ਕੰਮ ਕਰ ਰਹੇ ਨੇ ਉਹੋ ਜਿਹੇ ਮਤਲਬ ਜਿਹੜੇ ਮੈਸੇਜ ਨੇ ਉਹ ਸੰਗਤ ਨੂੰ ਕੰਟੀਨਿਊਲੀ ਜਾ ਰਹੇ ਨੇ। ਤੁਸੀਂ ਸਮਝਦੇ ਹੋ ਵੀ ਅੱਜ ਦੀ ਡੇਟ ਦੇ ਵਿੱਚ ਪਿਛਲੇ ਸਮੇਂ ਤੋਂ ਲੈ ਕੇ ਜਿਹੜੇ ਉਤਾਰ ਚੜਾਅ ਸਟਰਗਲ ਦੇ ਰਹੇ ਆ, ਅੱਜ ਜਿਸ ਮੁਕਾਮ ਤੇ ਅਸੀਂ ਖਲੋਤੇ ਆ, ਕਿਵੇਂ ਦੇਖ ਰਹੇ ਹੋ? ਮੈਂ ਤਾਂ ਜੀ ਇਹਨੂੰ ਐਂ ਦੇਖਦਾ ਵੀ ਇਹ ਮਤਲਬ ਇਹ ਸੁਭਾਅ ਹੀ ਆ। ਇਹ ਜਿਹੜੇ ਲੰਬੇ ਸੰਘਰਸ਼ ਨੇ ਉਹਨਾਂ ਦਾ ਸੁਭਾਅ ਹੀ ਆ। ਇਹ ਉਹਨਾਂ ਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ ਜਿਹਨੂੰ ਆਪਾਂ ਤੇਜ਼ੀ ਕਹਿ ਲੈਂਦੇ ਹਾਂ ਵੀ ਤੇਜ਼ੀ ਨਾਲ ਕੰਮ ਹੁੰਦੇ ਆ, ਐਕਸ਼ਨ ਹੁੰਦੇ ਆ, ਦੋਨੋਂ ਪਾਸੇ ਹੁੰਦੇ ਰਹੇ ਨੇ। 90s ਦੇ ਦੌਰ ਦੇ ਵਿੱਚ ਗੌਰਮੈਂਟ ਪੂਰੀ ਚੜ੍ਹ ਕੇ ਆਉਂਦੀ ਸੀ, ਸਿੰਘ ਪੂਰਾ ਉਦੋਂ ਜ਼ਿਆਦਾ ਚੜ੍ਹ ਕੇ ਜਵਾਬ ਵੀ ਦਿੰਦੇ ਰਹੇ ਨੇ। ਹੁਣ ਵੀ ਜੇ ਆਪਾਂ ਕਹੀਏ ਕੋਈ ਇੱਦਾਂ ਵੀ ਇਹਨੂੰ ਆਪਾਂ ਐਂ ਨਹੀਂ ਕਹਿ ਸਕਦੇ ਵੀ ਮੁੱਕ ਗਈ ਜਾਂ ਖੜ ਗਈ, ਮੈਂ ਤਾਂ ਸਲੋ ਹੋ ਗਈ ਵੀ ਨਹੀਂ ਕਹੂੰਗਾ, ਵੀ ਇਹਨੇ ਕੋਈ ਵੱਖੋ ਵੱਖਰਾ ਰੂਪ ਲੈ ਲਿਆ। ਉਦੋਂ ਸਿੱਧਾ ਮੈਦਾਨੇ ਜੰਗ 'ਚ ਕੰਮ ਚੱਲਦਾ ਸੀਗਾ। ਹੁਣ ਵੀ ਸਾਡੀਆਂ ਪਿਛਲੇ 1.5-2 ਸਾਲ ਦੇ ਵਿੱਚ 5 ਸ਼ਹੀਦੀਆਂ ਨੇ ਜਿਹੜੀਆਂ ਸਿੱਧੀਆਂ ਮਤਲਬ ਹਕੂਮਤ ਵੱਲੋਂ ਚੁਣ ਕੇ ਸਿੰਘਾਂ ਦੀ ਸ਼ਹੀਦੀ ਕੀਤੀ ਗਈ ਆ, ਸ਼ਹੀਦ ਕੀਤੇ ਗਏ ਨੇ ਸਿੰਘ। ਇੱਧਰਲੇ ਪਾਸਿਓਂ ਵੀ ਜਿਹੋ ਜਿਹਾ ਗਾਹੇ ਵਗਾਹੇ ਜਵਾਬ ਦਿੱਤਾ ਜਾਂਦਾ ਵਾ। ਪਿਛਲੇ ਸਾਲ ਸੰਦੀਪ ਸਿੰਘ ਨੇ ਸੋਧਾ ਲਾਇਆ, ਹੁਣ ਥੋੜ੍ਹੇ ਦਿਨ ਹੋਏ ਫੇਰ ਲੱਗਾ। ਸੋ ਇਹਨੂੰ ਆਪਾਂ, ਮੈਂ ਤਾਂ ਇਹਨੂੰ ਮੱਠੀ ਵੀ ਨਹੀਂ ਕਹਿ ਸਕਦਾ ਵੀ ਇੱਕ ਇਹਦਾ ਟੇਅਰ ਹੈ ਇਹੋ ਜਿਹਾ ਦਾ, ਇਹੋ ਜਿਹਾ ਸਮਾਂ ਹੀ ਆ, ਇਹੋ ਜਿਹਾ ਇਹਦਾ ਸਥਲ ਹੀ ਇਹੋ ਜਿਹਾ ਇਹਦਾ ਲਹਿਰ ਦਾ। ਹੁਣ ਇਹ ਉਹੋ ਜਿਹੇ ਹਿਸਾਬ ਨਾਲ ਆਪਦਾ
ਜਿਹੜਾ ਰਿਸਪੌਂਡ ਆ ਕਰ ਰਹੀ ਆ ਕੌਮ ਉਹਨੂੰ, ਜਿੱਦਾਂ ਦਾ ਮੂਹਰੇ ਚੈਲੰਜਸ ਆ ਰਹੇ ਨੇ। ਮੈਂ ਤਾਂ ਇਹਨੂੰ ਮੰਨਦਾ ਵੀ ਇਹ ਲਗਾਤਾਰ ਜਿੱਦਾਂ ਦੇ ਚੈਲੰਜ ਨੇ ਉਹਨੂੰ ਕੌਮ ਵਧੀਆ ਤਰੀਕੇ ਨਾਲ ਰਿਸਪੌਂਡ ਕਰ ਰਹੀ ਆ। ਹਾਂ ਦੇਖੋ, ਸੰਘਰਸ਼ ਆ ਜਿਹੜਾ ਸਿੱਖ ਦਾ, ਸ਼ਾਇਦ ਮੈਂ ਮੰਨਦਾ ਵੀ ਸਾਨੂੰ ਰਾਜ ਦੀ ਮਹਾਰਾਜ ਪ੍ਰਾਪਤੀ ਕਰਦੇ ਨੇ, ਸਿੱਖ ਦਾ ਸੰਘਰਸ਼ ਉਧਰ ਵੀ ਨਹੀਂ ਮੁੱਕ ਜਾਣਾ ਹੈਗਾ ਹੈ, ਬਿਕੋਜ਼ ਧੁਰ ਮੁਕਤੀ ਤੱਕ ਦਾ ਸਫ਼ਰ ਆ ਸਿੱਖ ਦਾ ਤਾਂ, ਰਾਈਟ। ਪਰ ਹੁਣ ਜੇ ਆਪਾਂ ਹੁਣ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਬੜਾ ਕੁਛ ਆ ਜਿਹੜਾ ਕਰਨੇ ਵਾਲਾ ਵਾ, ਬੜਾ ਕੁਛ ਹੋ ਵੀ ਰਿਹਾ ਵਾ, ਬੜਾ ਕੁਛ ਆ ਜਿਹੜਾ ਕਰਨ ਤੋਂ ਰਹਿ ਵੀ ਰਿਹਾ। ਪਰ ਹੌਲੀ ਹੌਲੀ ਕੌਮ ਜਿਉਂ-ਜਿਉਂ ਜਿਹੋ ਜਿਹੇ ਪਲੇਟਫਾਰਮ ਦੇ ਉੱਤੇ, ਜਿਹੋ ਜਿਹੇ ਮੌਕਿਆਂ ਦੇ ਉੱਤੇ ਜਿਹੋ ਜਿਹੀ ਗੱਲ ਟਰੇਸ ਕਰੀ ਜਾਂਦੀ ਆ, ਕੌਮ ਆਇਡੈਂਟੀਫਾਈਡ ਕਰੀ ਜਾਂਦੀ ਆ, ਉਹਦੇ ਤੇ ਕੰਮ ਕਰੀ ਜਾ ਰਹੇ ਨੇ। ਵੈਦਰ ਕਿਸੇ ਵੀ ਕਿਸਮ ਦਾ, ਚਾਹੇ ਤੁਸੀਂ ਮੰਨ ਲਓ ਪੰਜਾਬ 'ਚ ਕੇਸ ਪੈ ਰਹੇ ਨੇ, ਉਹਨਾਂ ਨੂੰ ਵੀ ਹੈਂਡਲ ਕਰ ਰਹੇ ਨੇ, ਉੱਥੇ ਬੜੇ ਬੰਦੇ ਨੇ ਜਿਹੜੇ ਹੈਂਡਲ ਕਰ ਰਹੇ ਨੇ। ਤੇ ਸ਼ਹੀਦ ਪਰਿਵਾਰਾਂ ਦੇ ਪਹਿਲਾਂ ਵਾਲੇ ਨਾਲੋਂ ਬਹੁਤ ਜ਼ਿਆਦਾ ਹੁਣ ਜਿਹੜੀ ਟੇਕ ਕੇਅਰ ਆ ਉਹ ਵੀ ਵਧੀਆ, ਕੁਝ ਸੋਸ਼ਲ ਮੀਡੀਆ ਰਾਹੀਂ ਗਾਂਹ ਦੀ ਗਾਹਾਂ ਕਨੈਕਸ਼ਨ ਬਣ ਗਏ, ਪਤਾ ਲੱਗਣ ਲੱਗ ਗਿਆ। ਇੱਥੇ ਵੀ ਹੁਣ ਸਾਨੂੰ ਆ ਹੁਣੇ ਅਸੀਂ ਗੱਲਾਂ ਕਰਦੇ, ਆਪਣੇ ਕੋਲ ਹੀ ਖੜੇ ਨੇ ਭਾਈ ਸੁਖਦੇਵ ਸਿੰਘ ਝਾਮਕੇ, ਉਹਨਾਂ ਦੇ ਵੱਡੇ ਸਪੁੱਤਰ ਨੇ, ਤੇ ਪਿਤਾ ਜੀ ਇਹਨਾਂ ਦੇ ਬੰਬੇ ਤੋਂ ਟਰਾਂਸਪੋਰਟ ਦਾ ਐਡਾ ਵੱਡਾ ਕਾਰੋਬਾਰ ਛੱਡ ਕੇ ਆਏ। ਅਸੀਂ ਬਹੁਤ ਸਾਲ ਦੇ ਜੀਵਨੀਆਂ ਪੜ੍ਹਦੇ ਸ਼ੇਅਰ ਕਰਦੇ ਹੁੰਦੇ ਸੀ। ਕੁਦਰਤੀ ਇਹਨਾਂ ਦੇ ਛੋਟੇ ਭਰਾਤਾ ਜੀ ਸਾਨੂੰ ਪਿਛਲੇ ਸਾਲ ਮਿਲੇ ਤੇ ਉਹਨਾਂ ਨੇ ਸਾਨੂੰ ਦੱਸਿਆ, ਤੇ ਹੁਣ ਮਤਲਬ ਹਰੇਕ ਸਾਲ ਸਾਨੂੰ 2 4 5 ਇਹੋ ਜਿਹੇ ਸ਼ਹੀਦ ਪਰਿਵਾਰ ਨੇ ਜਿਹੜੇ ਨਵੇਂ, ਜਿਨ੍ਹਾਂ ਦੇ ਬੱਚੇ ਹੁਣ ਥੋੜੇ ਜਵਾਨ ਹੋ ਗਏ ਹੈ, ਸਮੇਂ ਦੇ ਹਿਸਾਬ ਨਾਲ ਆਏ ਨੇ, ਮਿਲਦੇ ਨੇ, ਗੱਲਬਾਤ ਕਰਦੇ ਨੇ। ਬੜੇ ਔਖੇ ਟਾਈਮ ਕੱਟੇ ਨੇ ਤੇ ਹੁਣ ਹੌਲੀ ਹੌਲੀ ਆਪਦੇ ਪੈਰੀ ਸੈਰੀ ਹੋ ਗਏ। ਛੋਟੇ ਬੱਚੇ, ਜਦੋਂ ਇਹਨਾਂ ਦੇ ਬਜ਼ੁਰਗਾਂ ਨੇ ਸਾਡੀ ਕੌਮ ਦੇ ਵੱਡੇ ਮਾਣ ਰੱਖੇ ਨੇ, ਸਾਡੀਆਂ ਪੱਗਾਂ ਨੂੰ ਸਲਾਮਤ ਰੱਖਿਆ, ਤੇ ਹੌਲੀ ਹੌਲੀ ਮਤਲਬ ਬੜੀਆਂ ਦੋਜਕਾਂ ਵਿੱਚੋਂ ਲੰਘ ਕੇ ਆਏ ਨੇ। ਆਪਦੇ ਪਰਿਵਾਰਾਂ ਦਾ ਪਹਿਲਾਂ ਤਾਂ ਸਰਵਾਈਵਲ ਆ ਜਿਹੜਾ, ਉਹ ਇਹਨਾਂ ਨੇ ਹੌਲੀ ਹੌਲੀ, ਇਹਨਾਂ ਦੇ ਮਾਤਾਵਾਂ ਨੇ, ਇਹਨਾਂ ਦੇ ਪਰਿਵਾਰਾਂ ਨੇ, ਬਜ਼ੁਰਗਾਂ ਨੇ ਸਾਂਭਿਆ, ਹੁਣ ਇਹਨਾਂ ਸਿਰ ਆਇਆ। ਸੋ ਹੌਲੀ ਹੌਲੀ ਮਤਲਬ ਜਿਵੇਂ ਹੁੰਦਾ ਨਹੀਂ ਹੈਗਾ ਵੀ ਸ਼ਹੀਦਾਂ ਦੇ ਪਰਿਵਾਰਾਂ ਨੇ ਜਿਹੜਾ ਬਾਅਦ 'ਚ ਕਸ਼ਟ ਝੱਲਣਾ, ਸ਼ਾਇਦ ਉਹਨਾਂ ਵਾਸਤੇ ਉਹ ਵੱਡੀ ਸੇਵਾ ਵਾ। ਅਸੀਂ ਆ ਸ਼ਾਇਦ ਗੱਲਾਂ ਤੋਂ ਵੱਧ ਕਰ ਲਈਏ, ਸਾਡੇ ਨਾਲ ਗੱਲਾਂ ਇਹ ਸ਼ਾਇਦ ਬਿਲਕੁਲ ਵੀ, ਜਿਵੇਂ ਉਹਨਾਂ ਨੇ ਕਿਹਾ ਵੀ ਮੈਂ ਕਦੇ ਗੱਲ ਹੀ ਨਹੀਂ ਕੀਤੀ ਹੈਗੀ, ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿਹੜੇ ਪਰਿਵਾਰਾਂ ਦੇ ਇਹਨਾਂ ਦੇ ਜਿਗਰੇ ਨੇ ਨਾ, ਇਹ ਵੀ ਸ਼ਹੀਦਾਂ ਤੋਂ ਬਾਅਦ ਜਿਹੜੇ ਪਰਿਵਾਰਾਂ ਦੇ ਜਿਗਰੇ ਨੇ, ਇਹ ਵੀ ਮਹਾਰਾਜ ਦੀ ਵੱਡੀ ਓਟ ਹੀ ਆ, ਜਿਹੜੇ ਰੱਖ ਕੇ ਝੱਲ ਹੁੰਦੇ ਨੇ। ਨਹੀਂ ਤੇ ਹਕੂਮਤਾਂ ਤੇ ਮਤਲਬ ਉੱਡਾ ਹੀ ਗੰਡਾਸਾ ਲੈ ਕੇ ਇਹਨਾਂ ਦੇ ਪਰਿਵਾਰਾਂ ਦੇ ਸਿਰਾਂ ਤੇ ਖੜੀ ਹੀ ਨੇ, ਪਰ ਇਹ ਫਿਰ ਵੀ ਸਿਦਕ ਲੈ ਕੇ ਰਹੇ ਨੇ, ਆਪਦੇ ਸਿਰ ਪੈਰੀ ਖੜੇ ਹੋਏ ਨੇ। ਮਹਾਰਾਜ ਆਉਣ ਵਾਲੇ ਸਮੇਂ 'ਚ ਜਿਹੋ ਜਿਹੀਆਂ ਜਿੰਨੇ ਸ਼ਹੀਦਾਂ ਦੇ ਖੂਨ ਦੇ ਵਿੱਚੋਂ, ਪਵਿੱਤਰ ਖੂਨ ਦੇ ਵਿੱਚੋਂ ਇਹ ਹਨ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਆਪਦੇ ਚਾਲੇ ਹੌਲੀ ਹੌਲੀ ਗਾਂਹ ਸਮਾਂ ਇਹਨਾਂ ਤੋਂ ਲੈਂਦੇ ਰਹਿਣਾ ਜੀ। ਠੀਕ ਆ ਜੀ, ਵਾਹਿਗੁਰੂ ਜੀ ਕਾ ਖਾਲਸਾ। ਸੋ ਟੀਵੀ 84 ਦੇਖ ਰਹੇ ਸਭ ਵਿਊਅਰਸ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਟਾਕਟਨ ਦੀ ਧਰਤੀ ਦੇ ਉੱਪਰ, ਕੈਲੀਫੋਰਨੀਆ ਦੀ ਧਰਤੀ ਤੇ ਆਪਾਂ ਵਿਸਾਖੀ ਦਿਹਾੜੇ ਨੂੰ, ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਆ ਇੱਥੇ ਨਗਰ ਕੀਰਤਨ ਹੋਣ ਜਾ ਰਹੇ ਨੇ ਕੱਲ ਨੂੰ। ਉਸ ਦੇ ਬਿਹਾਫ ਤੇ ਆਪਾਂ ਇੱਥੇ ਟੀਵੀ 84 ਦੀ ਜਿਹੜੀ ਸਾਰੀ ਟੀਮ ਹੈ ਉਹ ਪਹੁੰਚ ਚੁੱਕੀ ਹੈ। ਅੰਦਰ ਜਿਹੜਾ ਹੈ ਕੀਰਤਨ ਬਾਹਰ ਸੱਜੇ ਹੋਏ ਨੇ, ਬਾਹਰ ਜਿਹੜੇ ਨੇ ਕਾਫੀ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਹੈ ਉਹ ਗਦਰੀ ਬਾਬਿਆਂ ਦੀ ਧਰਤੀ ਦੇ ਉੱਪਰ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਉਹ ਹੋ ਰਹੇ ਨੇ। ਔਰ ਟੀਵੀ 84 ਦੀ ਫੁੱਲੀ ਜਿਹੜੀ ਟੀਮ ਹੈ ਉਸ ਨੂੰ ਜਿਹੜੀ ਕਵਰ ਕਰਨ ਵਾਸਤੇ ਪਹੁੰਚ ਚੁੱਕੀ ਹੈ। ਸੋ ਮੇਰੇ ਨਾਲ ਮੌਜੂਦ ਨੇ, ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਸਾਹਿਬ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਪਹਿਲਾਂ ਤੇ ਸਭ ਸਿੱਖ ਸੰਗਤਾਂ ਨੂੰ ਜਿਹੜੀਆਂ ਵਿਸਾਖੀ ਦੀਆਂ, ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ ਸਾਡੇ ਟੀਵੀ 84 ਦੇ ਵਿਊਅਰਸ ਨੂੰ? ਸਭ ਤੋਂ ਪਹਿਲਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਸਟਾਕਟਨ ਦੀ ਧਰਤੀ ਦੇ ਉੱਤੇ, ਇਸ ਇਤਿਹਾਸਕ ਸਥਾਨ ਦੇ ਉੱਤੇ 25ਵਾਂ ਨਗਰ ਕੀਰਤਨ ਹੋਣ ਜਾ ਰਿਹਾ ਜੀ। ਸੰਗਤਾਂ ਬਹੁਤ ਹੁਮ-ਹੁਮਾ ਕੇ ਪਹੁੰਚੀਆਂ, ਹਰ ਸਾਲ ਦੀ ਤਰ੍ਹਾਂ ਇਕੱਠ ਬਹੁਤ ਵੱਡਾ, ਭਾਵੇਂ ਅੱਜ ਥੋੜੀ ਜਿਹੀ ਕਿਣਮਿਣ ਸੀਗੀ, ਉਹਦੇ ਬਾਵਜੂਦ ਵੀ ਹੁਣ ਜਿਵੇਂ 5 ਵਜੇ ਤੋਂ ਬਾਅਦ ਮੀਂਹ ਹਟਿਆ ਤੇ ਕਾਫੀ ਜ਼ਿਆਦਾ ਸੰਗਤ ਜਿਹੜੀ ਆ ਉਹ ਪਹੁੰਚ ਚੁੱਕੀ ਆ। ਤੇ ਸੇਵਾਦਾਰ ਜਿਹੜੇ ਆ, ਅਣਥੱਕ ਸੇਵਕ ਕੌਮ ਦੇ ਜਿਹੜੇ ਆ ਉਹ ਲੱਗੇ ਹੋਏ ਆ, ਦਿਨ ਰਾਤ ਉਹਨਾਂ ਨੇ ਕੀਤਾ ਪਿਆ। ਔਰ ਤੁਹਾਡੇ ਵਰਗੇ ਸੁਹਿਰਦ ਟੀਵੀ ਦੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਆ ਕੌਮ ਦੀ ਗੱਲ ਕਰਨ ਦੇ ਲਈ। ਤੇ ਨਾਲ ਦੀ ਨਾਲ ਕੱਲ ਦੇ ਜਿਹੜੇ ਨਗਰ ਕੀਰਤਨ ਆ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਹੋ ਚੁੱਕੀਆਂ। ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਹੱਕਦਾਰ ਨੇ। ਬਿਲਕੁਲ, ਕਿਉਂ ਨਹੀਂ। ਹਾਂਜੀ ਸੋ ਵੀਰ, ਜਿਸ ਤਰ੍ਹਾਂ ਕਿ ਵੈਦਰ ਵੀ ਖਰਾਬ ਹੈ ਪਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਧਰਤੀ ਤੇ ਗਦਰੀ ਬਾਬਿਆਂ ਦੀ ਇਤਿਹਾਸਕ ਗੁਰਦੁਆਰੇ ਦੇ ਵਿੱਚ ਹੁਮ ਆ ਕੇ ਪਹੁੰਚ ਰਹੀਆਂ ਸੰਗਤਾਂ ਨੇ। ਸੋ ਭਾਈ ਸਾਹਿਬ ਨਾਲ ਗੱਲਬਾਤ ਕਰਨੀ, ਉਹਨਾਂ ਦੇ ਵਿਚਾਰ ਸੁਣਨੇ ਆ। ਕੀ ਵਿਚਾਰਾਂ ਨੇ ਭਾਈ ਸਾਹਿਬ ਤੁਹਾਡੀਆਂ? 25ਵੇਂ ਨਗਰ ਕੀਰਤਨ ਜਿਹੜਾ ਕਿ ਗਦਰੀ ਬਾਬਿਆਂ ਦੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਹਰ ਸਾਲ ਕੱਢਿਆ ਜਾਂਦਾ। ਇਸ ਵਾਰ 25ਵਾਂ ਨਗਰ ਕੀਰਤਨ ਜਿਹੜਾ ਇਸ ਧਰਤੀ ਦੇ ਉੱਤੇ ਬੜੇ ਹੀ ਹੋਮ-ਹਮਾ ਕੇ ਗੁਰੂ ਨਾਨਕ ਨਾਲ ਨਿਵਾਸ ਸੰਗਤਾਂ ਵੱਲੋਂ ਕੱਢਿਆ ਜਾ ਰਿਹਾ।
ਔਰ ਦੇਸ਼ ਔਰ ਵਿਦੇਸ਼ ਵਿੱਚ ਵਸਦੀਆਂ ਸਾਰੀਆਂ ਹੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ। ਔਰ ਅੱਜ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਰੌਣਕ ਲੱਗੀ ਹੈ। ਸੰਗਤਾਂ ਉਸੇ ਤਰ੍ਹਾਂ ਹੋਮ ਕੇ ਜਿਹੜੀਆਂ ਉਹ ਅੱਜ ਇੱਥੇ ਪਹੁੰਚੀਆਂ ਔਰ ਜਿਹੜੀ ਕਿ ਹਰ ਤਰ੍ਹਾਂ ਦੀ ਜਿਹੜੀ ਚੀਜ਼ ਜੋ ਵੀ ਬੇਸ਼ੱਕ ਉਹ ਲੰਗਰਾਂ ਵਾਲੇ ਪਾਸਿਓਂ ਲਾਇਆ ਜਾਵੇ ਜਾਂ ਕਥਾ ਕੀਰਤਨ ਦੀ ਵੱਲ ਗੱਲ ਕੀਤੀ ਜਾਵੇ, ਤੇ ਭਾਈ ਪਿੰਦਰਪਾਲ ਸਿੰਘ ਹੁਣੀ ਜਿਹੜੇ ਪੰਥ ਦੇ ਮਹਾਨ ਕਥਾਵਾਚਕ ਹੈ ਉਹ ਵੀ ਪਿਛਲੇ ਕੋਈ 12-13 ਦਿਨ ਤੋਂ ਲਗਾਤਾਰ ਕਥਾ ਦੇ ਨਾਲ ਸਿੱਖ ਸੰਗਤਾਂ ਨੂੰ ਜੋੜ ਰਹੇ ਆ। ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਜਿਹੜੇ ਕਿ ਬਹੁਤ ਹੀ ਕਮਾਲ ਦੇ ਕੀਰਤਨੀਏ ਆ, ਉਹਨਾਂ ਵੱਲੋਂ ਵੀ ਲਗਾਤਾਰ ਪਿਛਲੇ ਕੋਈ 1.5 ਹਫ਼ਤੇ ਤੋਂ ਕੀਰਤਨ ਦੇ ਨਾਲ ਸੰਗਤਾਂ ਨੂੰ ਜੋੜਿਆ ਜਾ ਰਿਹਾ ਹੈ। ਔਰ ਸਾਡੇ ਇਲਾਕੇ ਦੀ ਜਿੰਨੀ ਸੰਗਤ ਆ, ਸਾਡੀ ਇਹ ਖੁਸ਼ਕਿਸਮਤੀ ਹੈ ਕਿ ਸਾਨੂੰ ਹਰ ਸਾਲ ਇਸ ਨਗਰ ਕੀਰਤਨ ਵਿੱਚ ਸ਼ੁਮਾਰ ਹੋਣ ਦਾ ਮੌਕਾ ਮਿਲਦਾ। ਔਰ ਇਹਦੀ ਮੈਂ ਫਿਰ ਤੋਂ ਇੱਕ ਵਾਰ ਸਾਰੀਆਂ ਹੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਜਿਹੜਾ ਖਾਲਸਾ ਸਾਜਨਾ ਦਿਵਸ ਦੀ ਵਧਾਈ ਦੇਣਾ ਔਰ ਅਰਦਾਸ ਕਰਨਾ ਗੁਰੂ ਸਾਹਿਬ ਅੱਗੇ ਕਿ ਇਹ ਲੋ ਲੰਗਰ ਇਸੇ ਤਰ੍ਹਾਂ ਤਪਦੇ ਰਹਿਣ, ਸਿੱਖ ਸੰਗਤਾਂ ਇਸੇ ਤਰ੍ਹਾਂ ਇਕੱਠੀਆਂ ਹੁੰਦੀਆਂ ਰਹਿਣ, ਇਹ ਜੋੜ ਮੇਲੇ ਜਿਹੜੇ ਆ ਇਸ ਤਰ੍ਹਾਂ ਲੱਗਦੇ ਰਹਿਣ ਤਾਂ ਕਿ ਸਿੱਖ ਜਿਹੜੇ ਆ ਉਹ ਇਕੱਠੇ ਹੋਣ ਔਰ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹਦੇ ਅੰਦਰ ਇਸ ਇਕੱਠ ਨੂੰ ਦੇਖ ਕੇ, ਇੰਨੇ ਸਿਰਾਂ ਨੂੰ ਦੇਖ ਕੇ, ਇੰਨੀਆਂ ਦਸਤਾਰਾਂ ਨੂੰ ਦੇਖ ਕੇ ਸਾਡੇ ਬੱਚਿਆਂ ਦੇ ਮਨ ਦੇ ਵਿੱਚ, ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਉਹਨਾਂ ਦੇ ਮਨ ਵਿੱਚ ਸਿੱਖੀ ਵਾਸਤੇ ਇੱਕ ਚਾਅ ਪੈਦਾ ਹੋਵੇ। ਇਹ ਸਾਡੀ ਗੁਰੂ ਮਹਾਰਾਜ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਸਟਾਕਟਨ ਦੀ ਧਰਤੀ ਇਤਿਹਾਸਕ ਗੁਰਦੁਆਰਾ ਜਿਹੜਾ ਅਮਰੀਕਾ ਦੀ ਧਰਤੀ ਤੇ ਇਹ ਪਹਿਲਾ ਔਰ ਪੁਰਾਣਾ ਗੁਰੂ ਘਰ ਹੈ। ਸੋ ਗਦਰੀ ਬਾਬਿਆਂ ਦੀ ਇਤਿਹਾਸਕ ਗੁਰਦੁਆਰੇ ਤੇ ਜਿਹੜੇ ਹੈ ਵਿਸਾਖੀ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਔਰ ਦੂਰ ਦਰੇਡੇ ਤੋਂ ਦੀਆਂ ਸਿੱਖ ਸੰਗਤਾਂ ਹੋਮਾ ਕੇ ਪਹੁੰਚ ਰਹੀਆਂ ਨੇ। ਔਰ ਸਾਡੇ ਨਾਲ ਮੌਜੂਦ ਨੇ ਮਿਸ਼ੀਗਨ ਤੋਂ ਸਾਡੇ ਆਪਣੇ ਰਿਲੇਟਿਵ ਵੀ ਹੈਗੇ ਨੇ, ਇਹ ਸਪੋਰਟਰ ਵੀ ਹੈਗੇ ਨੇ ਔਰ ਹਮੇਸ਼ਾ ਜਿਹੜੇ ਨੇ ਸਾਨੂੰ ਇਨਪੁਟ ਵੀ ਦਿੰਦੇ ਨੇ ਔਰ એનર્ਜੀ ਵੀ ਦਿੰਦੇ ਨੇ। ਅੱਜ ਇਹਨਾਂ ਦਾ ਬਰਥਡੇ ਵੀ ਹੈਗਾ, ਸੋ ਇਹਨਾਂ ਤੋਂ ਇਹਨਾਂ ਦੇ ਵਿਚਾਰ ਪੁੱਛਦੇ ਆ ਕਿੱਦਾਂ ਫੀਲ ਕਰ ਰਹੇ ਨੇ। ਹਾਂਜੀ, ਔਰ ਕਹਿ ਰਹੇ ਨੇ ਕਿ ਅਸੀਂ ਪਹਿਲੀ ਵਾਰੀ ਆਏ ਆ, ਕਿੱਦਾਂ ਫੀਲ ਕਰ ਰਹੇ ਹੋ ਭੈਣ ਜੀ? ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਖਾਲਸਾ ਸਾਜਨਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਨਾਲੇ ਤੁਹਾਡੇ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਐਦਾਂ ਹੀ ਤੁਸੀਂ ਪੰਥ ਦੀ ਸੇਵਾ ਕਰਦੇ ਰਹੋ। ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਮੈਂ ਇਹੀ ਕਹਾਂਗੀ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਤੇ ਮੈਨੂੰ ਤੇ ਬੜਾ ਚੰਗਾ ਲੱਗਿਆ ਇੱਥੇ ਆ ਕੇ, ਮੈਂ ਪਹਿਲੀ ਵਾਰੀ ਆਈ ਹਾਂ, ਪਰ ਠੰਡ ਬੜੀ ਹੈ ਅੱਜ। ਵੈਸੇ ਮੋਸਟਲੀ ਇੱਥੇ ਵਿਊਅਰਸ ਤੁਹਾਨੂੰ ਦੱਸ ਦਈਏ ਤੁਹਾਡਾ ਵੈਦਰ ਬੜਾ ਹੀ ਅੱਛਾ ਹੁੰਦਾ, ਵਾਰਮ ਵੈਦਰ ਹੁੰਦਾ, ਬਟ ਇਸ ਦਫਾ ਠੰਡ ਕਾਫੀ ਹੈ ਔਰ ਬਾਰਿਸ਼ ਵੀ ਹੋ ਰਹੀ ਹੈ, ਪਰ ਉਸ ਦੇ ਬਾਵਜੂਦ ਵੀ ਸਿੱਖ ਸੰਗਤਾਂ ਬਹੁਤ ਜ਼ਿਆਦਾ ਆਈਆਂ ਨੇ। ਹਾਂਜੀ, ਹੋਰ ਕੀ ਕਹਿਣਾ ਚਾਹੋਗੇ? ਸੰਗਤ ਦਾ ਇਕੱਠ ਦੇਖ ਕੇ ਇਹ ਲੱਗਦਾ ਕਿ ਆਨੰਦਪੁਰ ਦਾ ਹੋਲੇ ਮਹੱਲੇ ਤੇ ਆ ਗਏ ਅਸੀਂ। ਇਟਸ ਵੈਰੀ ਨਾਈਸ। ਤੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਸਾਰੇ ਹੋਮਾ ਕੇ ਆਉਣ ਤੇ ਵਿਸਾਖੀ ਖੂਬ ਧੂਮਧਾਮ ਨਾਲ ਮਨਾਈ ਜਾਵੇ। ਥੈਂਕ ਯੂ ਸੋ ਮਚ, ਥੈਂਕ ਯੂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਸਟਾਕਟਨ ਦੀ ਧਰਤੀ ਤੇ ਪਹੁੰਚੇ ਹਾਂ, ਗੁਰੂ ਘਰ ਵਿੱਚ ਪਹੁੰਚੇ ਹਾਂ, ਵਿਸਾਖੀ ਦੇ ਦਿਹਾੜੇ ਨੂੰ ਸਾਜਨਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਸਮਾਗਮਾਂ ਤੇ ਆਪਾਂ TV84 ਦੀ ਜਿਹੜੀ ਟੀਮ ਹੈ ਉਹ ਨਿਊਯਾਰਕ ਤੋਂ ਸਪੈਸ਼ਲੀ ਪਹੁੰਚੀ ਹੈ। ਸੋ ਇੱਥੇ ਜਿਹੜੇ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਆਪਾਂ ਤੁਹਾਨੂੰ ਵੱਖਰੀਆਂ ਸ਼ਖਸੀਅਤਾਂ ਨਾਲ ਮਿਲਾ ਰਹੇ ਹਾਂ, ਸੰਗਤਾਂ ਦੇ ਰੂਬਰੂ ਵੀ ਕਰਵਾ ਰਹੇ ਹਾਂ ਔਰ ਵੱਖਰੇ ਤਰ੍ਹਾਂ ਦੇ ਸਟਾਲ ਵੀ ਲੱਗੇ ਹੋਏ ਨੇ ਔਰ ਜਿਹੜੇ ਲੰਗਰਾਂ ਦਾ ਤੇ ਟੋਟਲ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਵੱਖਰੇ ਕੈਂਪ, ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਕੈਂਪ ਹੈ ਉੱਥੇ ਆਪਾਂ ਪਹੁੰਚੇ ਹਾਂ, ਉਹਨਾਂ ਤੋਂ ਹੀ ਆਪਾਂ ਜ਼ੁਬਾਨੀ ਪੁੱਛਦੇ ਹਾਂ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਸੀਂ ਕਿਹੜਾ ਕੈਂਪ ਲਗਾਇਆ, ਕੀ ਕਹਿਣਾ ਚਾਹੋਗੇ ਇਸ ਬਾਰੇ? ਥੋੜਾ ਸਾਡੇ ਵਿਊਅਰਸ ਨੂੰ ਦੱਸੋਗੇ। ਇਹ ਆਪਣੇ ਆਨਲਾਈਨ ਪੰਜਾਬੀ ਸਕੂਲ ਬੱਚਿਆਂ ਦਾ ਹੈਗਾ ਆ, ਜਿਹੜੇ ਆਨਲਾਈਨ 5 ਦਿਨ ਪੰਜਾਬੀ ਸਕੂਲ ਬੱਚਿਆਂ ਦਾ ਪੰਜਾਬੀ ਪੜ੍ਹਾਉਣ ਦੀਆਂ ਜਮਾਤਾਂ ਜਿਹੜੀਆਂ ਚੱਲਦੀਆਂ ਨੇ, ਜਿਹਦੇ ਵਿੱਚ ਡਾਕਟਰ ਵਰਿੰਦਰਪਾਲ ਸਿੰਘ ਉਹਨਾਂ ਦੀ ਇਹ 24 ਪ੍ਰਕਾਸ਼ਨਾਵਾਂ ਨੇ ਜਿਹੜੀਆਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ, ਜਿਹਦੇ ਵਿੱਚ ਉਹਨਾਂ ਦਾ ਸਚਿਆਰ ਮਨੁੱਖਾਂ ਵਜੋਂ ਇੱਕ ਵਿਕਸਿਤ ਕਰਨ ਦਾ ਬੱਚਿਆਂ ਨੂੰ ਉਪਰਾਲਾ ਹੈ। ਥੈਂਕ ਯੂ ਸੋ ਮਚ। ਬਹੁਤ ਹੀ ਵਧੀਆ ਕਾਰਜ ਕਰ ਰਹੇ ਨੇ ਬੱਚਿਆਂ ਵਾਸਤੇ, ਆਪਣੀ ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਸਤੇ, ਆਪਣੀ ਜਿਹੜੀ ਹੈ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਬਹੁਤ ਵਧੀਆ ਇਹਨਾਂ ਦਾ ਕਾਰਜ ਹੈ। ਇਹ ਵਧਾਈ ਦੇ ਹੱਕਦਾਰ ਨੇ ਔਰ ਇਹਨਾਂ ਦੇ ਨਾਲ ਇਹਨਾਂ ਦੀ ਤੁਸੀਂ ਕੁਝ ਕਹਿਣਾ ਚਾਹੋਗੇ? ਇਹ ਵੀ ਸੇਵਾ ਕਰ ਰਹੇ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਬੱਚੇ ਜਿਹੜੇ ਪੰਜਾਬੀਅਤ ਤੋਂ ਬਹੁਤ ਪਿੱਛੇ ਹੋ ਜਾ ਰਹੇ ਨੇ, ਸੋ ਆਪਾਂ ਬਸ ਇਹੀ ਕਹਿਣਾ ਚਾਹ ਰਹੇ ਆ ਕਿ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ। ਸੋ ਸਾਡੀ ਇਹੀ ਸੇਵਾ ਆ, ਇਹੀ ਫੋਕਸ ਆ ਮੇਨ। ਸੋ ਬਾਕੀ ਜੀ ਚੜ੍ਹਦੀ ਕਲਾ ਫੇਰ ਕਰੇਗਾ, ਚੜ੍ਹਦੀ ਕਲਾ ਕਰੇਗਾ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਆਪਾਂ ਜਿਹੜੀ ਦਸਤਾਰਾਂ ਦੀ ਸੇਵਾ ਵੀ ਇਸ
ਗੁਰੂ ਘਰ ਦੇ ਵਿੱਚ ਹੋ ਰਹੀ ਹੈ, ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜਨਾ ਦਿਵਸ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਸੀ। ਅੱਜ ਖਾਲਸੇ ਦਾ ਜਨਮ ਹੋਇਆ ਸੀ, ਸੋ ਸੇਵਾ ਚੱਲ ਰਹੀ ਹੈ ਦਸਤਾਰਾਂ ਦੀ ਵੀ, ਔਰ ਦਸਤਾਰਾਂ ਦੇ ਸਟਾਲ ਤੇ ਆਪਾਂ ਖੜੇ ਆ, ਗੱਲਬਾਤ ਕਰਨ ਜਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੈਂ ਦੇਖ ਰਹੀ ਹਾਂ ਕਿ ਸਵੇਰ ਤੋਂ ਹੀ ਇਹ ਸੇਵਾ ਚੱਲ ਰਹੀ ਹੈ ਫ੍ਰੀ ਦਸਤਾਰਾਂ ਦੀ, ਸੋ ਬੜੀ ਵਧੀਆ ਤੁਸੀਂ ਸੇਵਾ ਕਰ ਰਹੇ ਹੋ। ਔਰ ਦੱਸੋ ਕਿ ਕਿੰਨੀ ਕੁਆਂਟੀਟੀ ਵਿੱਚ ਜਿਹੜੀਆਂ ਤੁਸੀਂ ਦਸਤਾਰਾਂ ਲੈ ਕੇ ਆਏ ਹੋ ਔਰ ਸਜਾਈਆਂ ਵੀ ਨੇ, ਔਰ ਇਹਦਾ ਖਰਚਾ ਜਾਂ ਕਦੋਂ ਤੋਂ ਇਹ ਸ਼ੁਰੂ ਕੀਤਾ ਹੋਇਆ ਸਰ, ਦੱਸ ਸਕਦੇ ਹੋ ਥੋੜਾ ਬਰੀਫਲੀ ਸਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਸਵੇਰ ਦੇ ਇੱਥੇ ਦਸਤਾਰਾਂ ਸਜਾ ਰਹੇ ਹਾਂ, ਬਹੁਤ ਹੀ ਖੁਸ਼ੀ ਹੋਈ ਆ ਲੋਕਾਂ ਦੇ ਵਿੱਚ, ਬੱਚਿਆਂ ਦੇ ਵਿੱਚ, ਮੁੰਡਿਆਂ ਦੇ ਵਿੱਚ ਉਤਸ਼ਾਹ ਵੇਖ ਕੇ ਬਹੁਤ ਜ਼ਿਆਦਾ ਮਨ ਨੂੰ ਤਸੱਲੀ ਹੋਈ ਆ ਜੀ। ਘੱਟੋ ਘੱਟ ਵੀ ਮੈਂ ਆਪਣੇ ਹੱਥੀ ਘੱਟੋ ਘੱਟ ਵੀ 60 ਜਾਣਿਆਂ ਤੋਂ ਪਲੱਸ ਮੈਂ ਆਪਣਾ ਕੱਲਾ ਜਿਹੜਾ ਮੈਂ ਵੀ ਦਸਤਾਰਾਂ ਬੰਨ ਚੁੱਕਾ। ਬਾਕੀ ਬਹੁਤ ਹੀ ਸਾਰੇ ਵੀਰ ਭਰਾ ਸਾਰੇ ਸੇਵਾ ਕਰ ਰਹੇ ਨੇ। ਸੋ ਬਾਕੀ ਸਾਡੇ ਪ੍ਰਧਾਨ ਸਾਹਿਬ ਜੀ, ਇਹਨਾਂ ਨੂੰ ਸਾਰਾ ਪਤਾ ਜੀ ਕਿੰਨੀ ਕੁਆਂਟੀਟੀ 'ਚ ਦਸਤਾਰਾਂ ਲੱਗੀਆਂ ਤੇ ਕਿੰਨੇ ਸਾਰਾ ਕੁਝ ਇਹਨਾਂ ਨੂੰ ਪਤਾ ਜੀ। ਪਹਿਲਾਂ ਤਾਂ ਵਿਸਾਖੀ ਦੇ ਦਿਹਾੜੇ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਸਾਧ ਸੰਗਤ ਨੂੰ ਸਟਾਕਟਨ ਗੁਰਦੁਆਰਾ ਸਾਹਿਬ ਦੀ ਸਮੂਹ ਸਾਧ ਸੰਗਤ ਵੱਲੋਂ ਖਾਲਸਾ ਸਾਜਨਾ ਦਿਵਸ ਲੱਖ ਲੱਖ ਵਧਾਈ ਹੋਵੇ ਜੀ। ਬਾਕੀ ਤੁਸੀਂ ਗੱਲ ਕਰਦੇ ਸੀਗੇ ਦਸਤਾਰਾਂ ਦੀ, ਇਹ ਲਗਭਗ ਅਸੀਂ 2003 ਤੋਂ ਲੈ ਕੇ ਇਹ ਦਸਤਾਰਾਂ ਦਾ ਜਿਹੜਾ ਸੀਗਾ ਕਰ ਰਹੇ ਹਾਂ। ਤੇ ਪਹਿਲਾਂ ਬਹੁਤ ਛੋਟੇ ਪੈਮਾਨੇ ਤੋਂ ਸ਼ੁਰੂ ਕੀਤਾ ਸੀਗਾ ਦਸਤਾਰ ਦਿਵਸ, ਉਸ ਤੋਂ ਵੱਧਦਾ ਜੀ ਹੁਣ ਇਸ ਸਾਲ ਅਸੀਂ ਲਗਭਗ ਸਾਡੇ ਕੋਲ 2000 ਮੀਟਰ ਤੋਂ ਪਲੱਸ ਕੱਪੜਾ ਸੀਗਾ ਜਿਹੜਾ ਅੱਜ ਡਿਸਟ੍ਰੀਬਿਊਟ ਹੋਇਆ, ਤੇ ਹੁਣ ਆਲਮੋਸਟ ਸਮਾਪਤੀ ਆ। ਅੱਜ ਬਸ ਲਾਸਟ ਮੈਂ ਜਦੋਂ ਆਈ ਸੀ ਉਦੋਂ ਤੋਂ ਕਾਫੀ ਭਰਿਆ ਹੋਇਆ ਸੀ ਸਟਾਲ ਵੀ, ਔਰ ਕਾਫੀ ਤੁਹਾਡੇ ਪੱਗਾਂ ਦੀ ਕੁਆਂਟੀਟੀ ਵੀ ਕਾਫੀ ਸੀ, ਕਾਫੀ ਜਣੇ ਆ ਰਹੇ ਸੀ, ਬਟ ਸਾਡੇ ਕੋਲ ਅਸੀਂ ਲੇਟ ਤੁਹਾਡੇ ਕੋਲ ਪਹੁੰਚੇ ਹਾਂ, ਸੌਰੀ ਅਬਾਊਟ ਦੈਟ, ਬਟ ਫਿਰ ਵੀ ਸਟਿਲ ਅਸੀਂ ਕਵਰ ਕਰ ਰਹੇ ਹਾਂ ਤੁਹਾਨੂੰ। ਹਾਂਜੀ, ਅਸਲ 'ਚ ਅੱਜ ਨਾ ਮੌਸਮ ਖਰਾਬ ਹੋਣ ਕਰਕੇ ਥੋੜਾ ਲੇਟ ਸ਼ੁਰੂ ਕੀਤਾ ਸੀਗਾ, ਤੇ ਇਸ ਕਰਕੇ ਫਿਰ ਵੀ ਆ ਸਮੂਹ ਸਾਧ ਸੰਗਤ ਵੇਖੋ, ਸਾਰੇ ਜਿੰਨੇ ਵੀ ਵਲੰਟੀਅਰ ਹੈਗੇ ਮੁੰਡੇ ਸਾਰੇ ਨਾਲ ਬਹੁਤ ਸਾਥ ਦਿੰਦੇ ਆ ਜੀ। ਇਹ ਤੇ ਇਹ ਜੋ ਵੀ ਪ੍ਰੋਗਰਾਮ ਹੁੰਦਾ ਆ, ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ, ਇਕੱਲੇ ਬੰਦੇ ਦਾ ਕੰਮ ਹੈ ਹੀ ਨਹੀਂਗਾ ਜੀ। ਅਸੀਂ ਕਦੇ ਵੀ ਕੋਈ ਇਦਾਂ ਦਾ ਕੁਝ ਹੈ ਨਹੀਂਗਾ ਵੀ ਇੱਕ ਬੰਦਾ ਕਰਦਾ ਆ, ਇਸ ਕੋਈ ਵੀ ਆ ਕੇ ਹਿੱਸਾ ਲੈ ਸਕਦਾ ਵਿੱਚ ਇਹਦੇ। ਆਪ ਨੂੰ ਕਰਨੀ ਚਾਹੀਦੀ ਸੇਵਾ। ਆਪਣੇ ਆਪ ਦੇ ਵਿੱਚ ਇੰਨਾ ਉਤਸ਼ਾਹ ਬਣ ਗਿਆ ਆਪਣੇ ਨੌਜਵਾਨਾਂ ਦੇ ਵਿੱਚ, ਉਹ ਆਪ ਪੁੱਛਦੇ ਆ ਸਗੋਂ ਆ ਕੇ ਵੀ ਭਾਈ ਸਾਹਿਬ ਸਾਨੂੰ ਸੇਵਾ ਦਿਓਗੇ, ਤੇ ਅਸੀਂ ਤਾਂ ਸਿਰਫ ਬੈਠੇ ਆ ਇੱਥੇ, ਪਰ ਇਹ ਸਾਰਾ ਸੰਭਾਲ ਰਹੇ ਪਿੱਛੇ ਦਾ ਜੋ ਕੁਝ ਵੀ ਹੈਗਾ ਜੀ। ਅੱਜ ਹੀ ਚੱਲੇਗਾ ਜਾਂ ਕੱਲ ਹੀ ਚਲਾਓਗੇ? ਨਹੀਂ, ਅੱਜ ਹੀ ਚੱਲਣਾ ਜੀ, ਇਹ ਕੱਲ ਨੂੰ ਕਿਉਂਕਿ ਫਿਰ ਨਗਰ ਕੀਰਤਨ ਦੇ ਵਿੱਚ ਨਾਲ ਹਾਜ਼ਰੀ ਭਰਾਂਗੇ ਜੀ। ਥੈਂਕ ਯੂ ਸੋ ਮਚ, ਬਹੁਤ ਹੀ ਵਧੀਆ ਤੁਸੀਂ ਸੇਵਾ ਕਰਵਾਈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਵੀ ਦੇਖ ਰਹੇ ਹੋ, ਸਾਰੇ ਪਾਸੇ ਦੇਖ ਰਹੇ ਹੋ, ਸਿੱਖਾਂ ਜਿਹੜਾ ਆਪਣੇ ਠਾਠਾ ਮਾਰਦਾ ਜਿਹੜਾ ਸੰਗਤਾਂ ਦਾ ਇਕੱਠ ਇਸ ਸਟਾਕਟਨ ਦੀ ਧਰਤੀ ਤੇ ਪਹੁੰਚਿਆ ਹੈ ਦੂਰ ਦਰੇਡੇ ਤੋਂ, ਔਰ ਸਿੱਖ ਸੰਗਤਾਂ ਵਿੱਚ ਪੂਰਾ ਉਤਸ਼ਾਹ ਹੈ, ਆਪਣੇ ਗੁਰੂ ਦੇ ਨਾਲ ਪਿਆਰ ਵੀ ਹੈ। ਸੋ ਇਹਨਾਂ ਦੇ ਵਿਚਾਰ ਵੀ ਸੁਣਦੇ ਆ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਗਦਰੀ ਬਾਬਿਆਂ ਦੀ ਧਰਤੀ ਤੇ ਤੁਹਾਡਾ ਬਹੁਤ-ਬਹੁਤ ਅਸੀਂ ਨਿੱਘੇ ਦਿਲੋਂ ਸਵਾਗਤ ਕਰਦੇ ਹਾਂ। ਤੇ ਇਹ ਨਗਰ ਕੀਰਤਨ ਤਕਰੀਬਨ ਇਹਦਾ ਆਈ ਥਿੰਕ 25ਵਾਂ ਸਾਲ ਜਾਂਦਾ, ਤੇ ਤਕਰੀਬਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਤੇ ਬਾਕੀ ਵਧਾਈ ਦੇ ਪਾਤਰ ਨੇ ਜੋ ਵੀ ਕਮੇਟੀ ਵਾਲੇ, ਕਿ ਇੰਨਾ ਵਧੀਆ ਪ੍ਰਬੰਧ ਇਹਨਾਂ ਨੇ ਕੀਤਾ। ਤੇ ਜਿਸ ਕੋਨੇ ਤੇ ਤੁਸੀਂ ਦੇਖੋਗੇ, ਕਿਸੇ ਕੋਨੇ ਤੇ ਕੋਈ ਸਿੱਖ ਧਰਮ ਨਾਲ ਸੰਬੰਧਿਤ ਪ੍ਰਦਰਸ਼ਨੀ ਲੱਗੀ ਹੈ, ਕਿਸੇ ਕੋਨੇ ਦੇ ਉੱਤੇ ਕੋਈ ਪੱਗਾਂ ਬੰਨੀਆਂ ਜਾ ਰਹੀਆਂ, ਹੈ ਨਾ। ਹਰ ਪਾਸੇ ਮਤਲਬ ਗੁਰੂ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ। ਹਾਂਜੀ ਹਾਂ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਇਸ ਪ੍ਰੋਗਰਾਮ ਨੂੰ ਕਵਰ ਕਰਨ ਦੇ ਲਈ। ਥੈਂਕ ਯੂ ਸੋ ਮਚ। ਹਾਂਜੀ, ਕੀ ਕਹਿਣਾ ਚਾਹੋਗੇ ਭਾਈ ਸਾਹਿਬ? ਬੋਲੋ, ਅੱਜ ਦਸਤਾਰ ਵੀ ਤੁਸੀਂ ਸਜਾਈ ਹੋਈ ਹੈ, ਕੀ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਇਸ ਮੌਕੇ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਹਰੇਕ ਨੂੰ ਸਭ ਦੀ ਲੱਖ ਲੱਖ ਵਧਾਈ ਹੋਵੇ। ਹਾਂਜੀ, ਠੀਕ ਹੈ ਜੀ। ਕਹਿੰਦੇ ਵਧਾਈਆਂ ਦਿੰਦੇ ਪਏ ਨੇ ਵਿਸਾਖੀ ਦੇ ਮੌਕੇ ਤੇ ਔਰ ਖਾਲਸਾ ਸਾਜਨਾ ਦਿਵਸ ਤੇ, ਕਿਉਂਕਿ ਇਹ 325ਵਾਂ ਖਾਲਸਾ ਸਾਜਨਾ ਦਿਵਸ ਹੈਗਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਨੂੰ ਖਾਲਸੇ ਦੀ ਜਿਹੜੀ ਸਥਾਪਨਾ ਕੀਤੀ ਸੀ। ਸਿੱਖ ਸੰਗਤਾਂ ਵਿੱਚ ਪੂਰਾ ਉਤਸ਼ਾਹ ਹੈ, ਪੂਰੀਆਂ ਖੁਸ਼ੀਆਂ ਨੇ। ਸੋ ਆਪਾਂ ਤੁਹਾਡੀ ਗੱਲਬਾਤ ਜਿਹੜੀ ਆਪਾਂ ਆਪਣੇ ਰੂਬਰੂ ਕਰਵਾਉਂਦੇ ਰਵਾਂਗੇ ਆਪਣੀਆਂ ਸਿੱਖ ਸੰਗਤਾਂ ਨਾਲ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਘਰ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ, ਲਾਈਟਸ ਵਗੈਰਾ ਨੇ, ਔਰ ਵੈਦਰ ਖਰਾਬ ਹੋਣ ਦੇ ਬਾਵਜੂਦ ਵੀ ਜਿਹੜੀਆਂ ਸਿੱਖ ਸੰਗਤਾਂ ਵਿੱਚ ਪੂਰਾ ਉਤਸ਼ਾਹ ਹੈ, ਪੂਰੀ ਖੁਸ਼ੀ ਆਪਣੇ ਗੁਰੂ ਦੇ ਨਾਲ। ਔਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਵੀ ਸਕਦੇ ਹੋ। ਅੰਦਰ ਵੀ ਜਿਹੜਾ ਬਾਹਰ ਵੀ ਸਾਰੇ ਪਾਸੇ ਲੰਗਰਾਂ ਦੇ ਸਟਾਲਾਂ ਦੇ ਵਿੱਚ ਵੀ ਸਿੱਖ ਸੰਗਤਾਂ ਦਾ ਪੂਰਾ ਠਾਠਾ ਮਾਰਦਾ ਇਕੱਠ ਹੈ। ਔਰ ਇਸੇ ਤਰ੍ਹਾਂ ਦਰਬਾਰ ਹਾਲ ਦੇ ਵਿੱਚ ਵੀ ਸਿੱਖ ਸੰਗਤਾਂ ਬੈਠ ਕੇ ਗੁਰੂ ਬਾਣੀ ਦੀਆਂ ਜਿਹੜੀਆਂ ਨੇ ਵਿਚਾਰਾਂ ਨੇ ਉਹ ਸੁਣ ਰਹੀਆਂ ਨੇ, ਔਰ ਆਪਣਾ ਜਿਹੜਾ ਪੂਰੀ ਇਜ਼ਹਾਰ ਹੈ ਖੁਸ਼ੀ ਦਾ ਉਹ ਕਰ ਰਹੀਆਂ ਨੇ।
ਔਰ ਤੁਸੀਂ ਦੇਖ ਰਹੇ ਹੋ ਖਾਲਸਾ ਦੇ ਜਿਹੜੇ ਝੰਡੇ ਨੇ ਉਹ ਲਹਿਰਾ ਰਹੇ ਨੇ। ਸੋ ਵਿਊਅਰਸ ਟੀਵੀ 84 ਰਾਹੀਂ ਤੁਸੀਂ ਦੇਖ ਰਹੇ ਹੋ ਜਿਹੜਾ ਸਟਾਕਟਨ ਦੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਤੁਸੀਂ ਦੇਖ ਰਹੇ ਹੋ। ਠਾਠਾ ਮਾਰ ਦਾ ਇਕੱਠ ਤੁਸੀਂ ਦੇਖ ਰਹੇ ਹੋ। ਸਿੱਖ ਸੰਗਤਾਂ ਵਿੱਚ ਕਿੰਨਾ ਪਿਆਰ ਹੈ, ਕਿੰਨਾ ਉਤਸ਼ਾਹ ਹੈ ਔਰ ਸਿੱਖ ਸੰਗਤਾਂ ਵਿੱਚ ਜਿਸ ਤਰ੍ਹਾਂ ਕਿ ਲੰਗਰਾਂ ਦੀ ਵੀ ਸੇਵਾ ਚੱਲ ਰਹੀ ਹੈ ਔਰ ਇੱਥੇ ਕਾਫੀ ਬਣ ਰਹੀ ਹੈ ਸਪੈਸ਼ਲ ਤੌਰ ਤੇ। ਔਰ ਬਾਬੇ ਨਾਨਕ ਦਾ ਜਿਹੜਾ 20 ਰੁਪਏ ਦਾ ਜਿਹੜਾ ਉਹਨਾਂ ਨੇ ਸੱਚਾ ਸੌਦਾ ਕੀਤਾ ਸੀ ਉਹ ਅੱਜ ਤੱਕ ਵੀ ਚੱਲ ਰਿਹਾ ਹੈ। ਸੋ ਲੰਗਰਾਂ ਦੀ ਅਟੁੱਟ ਸੇਵਾ ਹੋ ਰਹੀ ਹੈ। ਭਾਈ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਪਹਿਲਾਂ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ ਤੁਸੀਂ? ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਈਆਂ ਨੇ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ, ਤੁਸੀਂ ਲੰਗਰਾਂ ਦੀ ਸੇਵਾ ਕਰ ਰਹੇ ਹੋ, ਕਿ ਕਿੱਦਾਂ ਫੀਲ ਕਰ ਰਹੇ ਹੋ? ਹਾਂਜੀ ਭਾਈ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਸਾਰੇ ਸੰਸਾਰ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਇਹ ਸਟਾਕਟਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਤੇ 25ਵਾਂ ਸਾਲਾਨਾ ਨਗਰ ਕੀਰਤਨ ਹੈ ਤੇ ਇਹ ਜਿਹੜੇ ਨੌਜਵਾਨ ਹੈ ਇਹ ਕਾਫੀ ਦੀ ਸੇਵਾ 2 ਸਾਲ ਤੋਂ ਕਰਦੇ ਆ ਤੇ ਐਤਕੀ ਠੰਡ ਜ਼ਿਆਦਾ ਹੋਣ ਕਰਕੇ ਇਹਨਾਂ ਦਾ ਕਾਫੀ ਹੈ ਕਾਫੀ ਦੀ ਸੇਵਾ ਇਹਨਾਂ ਨੂੰ ਕੱਲ ਤੋਂ ਕਰ ਰਹੇ ਹੈ ਵੈਸੇ, ਤੇ ਅੱਜ ਦਾ ਦਿਨ ਹੀ ਕਰਨੀ ਹੈ, ਫਿਰ ਕੱਲ ਨੂੰ ਇੱਥੇ ਹੋਰ ਦੀਵਾਨ ਸੱਜ ਜਾਂਦੇ ਆ ਤੇ ਹੋਰ ਸਾਰੀਆਂ ਹੋਈਆਂ ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਵਿਸਾਖੀ ਦੀ ਆ। ਤੇ ਇਸ ਸਾਲ ਕੁਝ ਮੌਸਮ ਦੀ ਵਜ੍ਹਾ ਦੇ ਕਰਕੇ ਥੋੜ੍ਹੀਆਂ ਸੰਗਤਾਂ ਘੱਟ ਹੈ, ਪਰ ਦੁਪਹਿਰ ਤੋਂ ਬਾਅਦ ਸੰਗਤਾਂ ਦੀ ਰੌਣਕ ਜ਼ਿਆਦਾ ਵਧੀ ਆ ਤੇ ਆਸ ਕਰਦੇ ਹਾਂ ਇਸ ਸਾਲ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਨਗਰ ਕੀਰਤਨ ਦੇ ਵਿੱਚ ਲੋਕ ਸ਼ਮੂਲੀਅਤ ਹੋਵੇਗੀ ਲੋਕਾਂ ਦੀ। ਤੇ ਆਪ ਜੀ ਦੇ ਬਹੁਤ ਬਹੁਤ ਧੰਨਵਾਦ, ਹਰੇਕ ਸਾਲ ਕਵਰ ਕਰਨ ਆਉਂਦੇ ਆ। ਠੀਕ ਹੈ ਜੀ, ਸਾਡੇ ਵੱਲੋਂ ਜੀ ਸਾਰੇ ਸੰਸਾਰ ਨੂੰ ਵਿਸਾਖੀ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਗਦਰੀ ਬਾਬਿਆਂ ਵੱਲੋਂ ਤੇ ਸਾਡੇ ਲੰਗਰ ਸੇਵਾ ਕਮੇਟੀ ਵਾਲਿਆਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿ ਖਾਲਸਾ ਵਾਹਿਗੁਰੂ। ਸੋ ਵਿਊਅਰਸ ਇਹ ਸ਼ਹੀਦਾਂ ਦਾ ਵੀ ਗੁਰੂ ਘਰ ਕਹਿ ਲਾਂਗੇ ਆਪਾਂ, ਆਪਣੇ ਖਾਲਿਸਤਾਨੀ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਗੁਰੂ ਘਰ ਕਹਿ ਲਾਂਗੇ ਆਪਾਂ, ਕਿਉਂਕਿ ਇੱਥੇ ਸਿਆਸੀ ਆਪਣੇ ਖਾਲਿਸਤਾਨ ਦੀ ਗੱਲ ਵੀ ਹੁੰਦੀ ਹੈ ਔਰ ਖਾਲਿਸਤਾਨ ਦਾ ਝੰਡਾ ਇੱਥੇ ਦਾ ਸਪੈਸ਼ਲ ਤੌਰ ਤੇ ਜਿਹੜਾ ਨਿਸ਼ਾਨ ਸਾਹਿਬ ਦੇ ਨਾਲ ਜਿਹੜਾ ਲਹਿਰਾਇਆ ਗਿਆ ਹੈ। ਸੋ ਸਾਡੇ ਨਾਲ ਮੌਜੂਦ ਨੇ, ਇਹ ਆਪ ਹੀ ਆਪਣੀ ਇੰਟਰੋਡਕਸ਼ਨ ਦੇਣਗੇ। ਸੋ ਇਹਨਾਂ ਕੋਲ ਉਹਨਾਂ ਦੇ ਵਿਚਾਰ ਪੁੱਛਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। 10 ਭਾਈ ਅਮਨਦੀਪ ਸਿੰਘ ਜੀ ਫੇਰੂਮਾਨ, ਪਰੋਤਰਾ ਸਰਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਜੀ। ਸਲਾਮ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ, ਕਿੱਦਾਂ ਤੁਸੀਂ ਮਹਿਸੂਸ ਕਰ ਰਹੇ ਹੋ, ਆਏ ਹੋ? ਸੋ ਪਹਿਲਾਂ ਤਾਂ ਤੁਹਾਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਜਿਹੜੀ ਸਾਡੀ ਸਿੱਖ ਕੌਮ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਇੱਥੇ ਸਾਡਾ ਜੋ ਇਕੱਤਰ ਹੋਣ ਦਾ ਮਕਸਦ ਹੁੰਦਾ ਹੈ ਉੱਥੇ ਅਸੀਂ ਆਪਣੀ ਕੌਮ ਵਾਸਤੇ ਜਾਂ ਆਪਣੇ ਧਰਮ ਵਾਸਤੇ ਜਾਂ ਜੋ ਸਾਨੂੰ ਸਿਧਾਂਤ ਦਿੱਤੇ ਗਏ ਹਨ, ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਗਈ ਹੈ, ਉਹਨੂੰ ਅਸੀਂ ਸਾਂਝਾ ਕਰਦੇ ਹਾਂ ਅਤੇ ਜੋ ਇਹ ਸਾਡੀ ਆਨ ਬਾਨ ਸ਼ਾਨ ਹੈ, ਸਾਡਾ ਖਾਲਸਾ ਪੰਥ ਹੈ, ਉਸ ਦੇ ਤਿਉਹਾਰ ਨੂੰ ਮਨਾਉਣ ਵਾਸਤੇ ਸਾਰੇ ਇੱਥੇ ਇਕੱਤਰ ਹੁੰਦੇ ਹਾਂ ਜੀ। ਬਿਲਕੁਲ ਹਾਂਜੀ। ਜਿਸ ਤਰ੍ਹਾਂ ਕਿ ਵਿਊਅਰਸ ਜਿਹੜੀ ਸਾਨੂੰ ਸਾਰਿਆਂ ਨੂੰ ਪਤਾ ਹੈ, ਜਿਹੜੀ ਆਪਣੀ ਜਿਹੜੀ ਕੌਮ ਹੈ ਸਿੱਖ ਕੌਮ ਹੈ, ਸ਼ਹੀਦਾਂ ਦੀ ਕੌਮ ਹੈ। ਸੋ ਉਹਨਾਂ ਦੇ ਇਹਨਾਂ ਦੇ ਤੁਹਾਡੇ ਦਾਦਾ ਜੀ ਆ ਹਾਂਜੀ, ਉਹ ਇਹਨਾਂ ਦੇ ਸ਼ਹੀਦ ਹੋਏ ਨੇ, ਉਹਨਾਂ ਦੇ ਪੜਪੋਤੇ ਨੇ। ਹਾਂਜੀ, ਸੋ ਉਹ ਵੀ ਇੱਥੇ ਸ਼ਮੂਲੀਅਤ ਕਰਨ ਵਾਸਤੇ ਆਏ ਨੇ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਗੱਲਬਾਤ ਹੁੰਦੀ ਰਹੇਗੀ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਸੋ ਭਾਈ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨੂੰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਮੈਸੇਜ ਦੇਣਾ ਚਾਹੋਗੇ ਸਾਡੀ ਸਿੱਖ ਕੌਮ ਨੂੰ, ਜਿਸ ਤਰ੍ਹਾਂ ਕਿ ਅੱਜ ਖਾਲਸਾ ਸਾਜਨਾ ਦਿਵਸ ਹੈ ਔਰ ਵਿਸਾਖੀ ਦਾ ਵੀ ਦਿਹਾੜਾ ਹੈਗਾ? ਸੋ ਕੀ ਕਹਿਣਾ ਚਾਹੋਗੇ? ਟੀਵੀ 84 ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਨੂੰ ਅਸੀਂ ਤੇ ਬਹੁਤ ਛੋਟੇ ਹਾਂ ਜੀ ਕੋਈ ਸੰਦੇਸ਼ ਦੇਣ ਵਾਸਤੇ, ਬਟ ਫਿਰ ਵੀ ਮੈਂ ਚਾਹੁੰਦਾ ਵੀ ਜੋ ਸਾਡੇ ਗੁਰੂਆਂ ਨੇ ਸਾਨੂੰ ਜਿਹੜੀ ਸਲੀਤ ਤੇ ਤੁਰਨ ਵਾਸਤੇ ਕਿਹਾ ਆ, ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਵੱਧ ਤੋਂ ਵੱਧ ਉਸ ਸਲੀਤ ਤੇ ਤੁਰੀਏ, ਵੱਧ ਤੋਂ ਵੱਧ ਗੁਰਸਿੱਖੀ ਨੂੰ ਅਸੀਂ ਅਪਣਾਈਏ ਤੇ ਜਿੰਨੇ ਵੀ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਜਾਂ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ। ਬਾਕੀ ਅੱਜ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ, ਅੱਜ ਗੁਰੂ ਘਰ ਦੇ ਵਿੱਚ ਮੀਂਹ ਹੋਣ ਦੇ ਬਾਵਜੂਦ ਅੱਜ ਬਹੁਤ ਭਾਰੀ ਇਕੱਠ ਆ। ਸੋ ਜਿਹੜਾ ਸੰਗਤ ਦਾ ਉਤਸ਼ਾਹ ਆ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਿਹਾ। ਸੋ ਇਸ ਨਾਲ ਬਹੁਤ ਜ਼ਿਆਦਾ ਹਰੇਕ ਨੂੰ ਮਨ ਨੂੰ ਚਾਹਿਆ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ। ਬਿਲਕੁਲ ਜੀ, ਥੈਂਕ ਯੂ ਵੈਰੀ ਮਚ। ਸੋ ਵਿਊਅਰਸ ਬੜੇ ਅੱਛੇ ਵਿਚਾਰ ਦਿੱਤੇ ਨੇ ਇਹਨਾਂ ਨੇ। ਸੋ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਟੀਵੀ 84 ਦੇ ਜਿਹੜੇ ਵੀਰ ਨੇ ਤੁਹਾਨੂੰ ਦੇਖ ਰਹੇ ਨੇ, ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹੀ ਹੈ ਜੀ, ਬੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਆ। ਸੰਗਤਾਂ ਨੇ ਬਹੁਤ ਅਥਾਹ ਪ੍ਰੇਮ ਦੇ ਨਾਲ ਜੋੜ ਮੇਲੇ ਬਾਹਰ ਦੀਆਂ ਸੰਗਤਾਂ ਬੜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਨਾਉਂਦੀਆਂ ਆ। ਇਹ ਬੜੀ ਉਤਸ਼ਾਹ ਵਾਲੀ ਗੱਲ ਆ।
ਬੜੀ ਗੁਰੂ ਸਾਹਿਬ ਕਿਰਪਾ ਕਰਦੇ ਆ। ਇਹ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਹੀ ਆ ਸਾਰਾ ਕੁਝ। ਇੰਨਾ ਪ੍ਰੇਮ, ਸੰਗਤਾਂ ਦਾ ਪ੍ਰੇਮ, ਅਥਾਹ ਪ੍ਰੇਮ ਆ। ਦੂਜੀ ਗੱਲ ਜਿਹੜੀ ਵੇਖਣ ਨੂੰ ਮਿਲਦੀ ਆ, ਰੂਲਸ ਐਂਡ ਰੈਗੂਲੇਸ਼ਨ ਬਹੁਤ ਹੀ ਜ਼ਿਆਦੀ ਗੁਰੂ ਸਾਹਿਬ ਦੀ ਇੰਨੀ ਕੁ ਜ਼ਿਆਦੀ ਕਿਰਪਾ ਆ ਨਾ। ਲੰਗਰਾਂ ਦੇ ਵਿੱਚ ਚਲ ਜਾਓ, ਪਾਰਕਿੰਗ ਦੇ ਵਿੱਚ ਚਲ ਜਾਓ, ਪ੍ਰਬੰਧ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁੰਦਾ ਹੈ ਸਾਰਾ ਗੁਰੂ ਸਾਹਿਬ ਆਪ ਸਿਰ ਤੇ ਮਿਹਰ ਭਰ ਹੱਥ ਰੱਖ ਕੇ ਕਰਾਉਂਦੇ ਆ। ਸੋ ਸਭ ਤੋਂ ਪਹਿਲਾਂ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਸਾਰੀ ਸੰਗਤ ਦਾ ਧੰਨਵਾਦੀ ਹਾਂ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਸਾਰੀ ਸੰਗਤ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ, ਵਿਸਾਖੀ ਦੀਆਂ ਤੇ ਜੋੜ ਮੇਲਿਆਂ ਦੀਆਂ ਮਹਾਰਾਜ ਕਿਰਪਾ ਕਰਨ। ਸਾਰਿਆਂ ਨੂੰ ਵਧਾਈਆਂ ਤੇ ਇਸੇ ਤਰ੍ਹਾਂ ਅਰਦਾਸ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨ, ਪ੍ਰੇਮ ਨਾਲ, ਇਤਪਾਕ ਨਾਲ। ਮਹਾਰਾਜ ਇਸੇ ਤਰ੍ਹਾਂ ਸਾਨੂੰ ਉਤਸ਼ਾਹ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਜੋੜ ਮੇਲੇ ਮਿਲਾਉਣ ਦਾ ਬਲ ਬਖਸ਼ਣ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮਾਗਮ ਦੇ ਵਿੱਚ ਜਿਹੜੇ ਬੱਚੇ, ਬੀਬੀਆਂ, ਬਜ਼ੁਰਗ, ਜਵਾਨ ਸਭ ਆਏ ਨੇ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਆਪਣੀ ਬੇਟੀ ਨੂੰ ਨਾਲ ਲੈ ਕੇ ਆਏ ਨੇ ਔਰ ਮੈਂ ਆਮ ਸ਼ੋਰ ਕਿ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਆਏ ਹੋਣਗੇ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਮਹਿਸੂਸ ਕਰ ਰਹੇ ਆਪਣੀ ਬੱਚੀ ਨੂੰ ਨਾਲ ਲੈ ਕੇ ਆਏ ਹੋ? ਬਹੁਤ ਵਧੀਆ ਜੀ। ਸੋ ਕਿੱਦਾਂ ਮਹਿਸੂਸ ਕਰ ਰਹੀ ਬੇਟੀ? ਹਾਂਜੀ, ਤੁਹਾਨੂੰ ਟੀਵੀ 84 ਦੇਖ ਰਹੇ ਆ, ਤੁਹਾਨੂੰ ਦੇਖ ਰਹੇ ਕਿੱਦਾਂ, ਹਾਊ ਡੂ ਯੂ ਫੀਲ? ਦੱਸ। ਸ਼ਾਈ ਫੀਲ ਕਰ ਰਹੀ ਹੈ। ਸੋ ਤੁਹਾਡੀ ਬਾਕੀ ਫੈਮਿਲੀ ਵੀ ਆਈ ਹੈ। ਹਾਂਜੀ, ਸੋ ਕੀ ਮੈਸੇਜ ਦੇਣਾ ਚਾਹੋ? ਜਿੱਦਾਂ ਤੁਸੀਂ ਛੋਟੇ ਸੀ, ਤੁਹਾਡੇ ਮੰਮੀ ਡੈਡੀ ਵੀ ਤੁਹਾਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ ਨਾ, ਸੋ ਤੁਸੀਂ ਵੀ ਹੁਣ ਇਦਾਂ ਹੀ ਸਮਝਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ? ਹਾਂਜੀ ਹਾਂਜੀ। ਸੋ ਉਹ ਵੀ ਵੱਡੇ ਹੋ ਕੇ ਹਨਾ ਹਾਂਜੀ ਇਦਾਂ ਹੀ ਮਹਿਸੂਸ ਕਰਦੇ ਨੇ। ਹਾਂਜੀ, ਨਹੀਂ ਬਹੁਤ ਵਧੀਆ। ਆਪਣੀ ਸੇ ਕਮਿਊਨਿਟੀ ਇਕੱਠੀ ਹੁੰਦੀ ਹੈ, ਬੱਚਿਆਂ ਨੂੰ ਵੀ ਪਤਾ ਲੱਗਦਾ ਹੈ, ਬੱਚਿਆਂ ਨੂੰ ਵੀ ਕਿ ਪਤਾ ਲੱਗਦਾ। ਆਪਣੀ ਸਿੱਖ ਕੌਮ ਕੀ ਕਰ ਰਹੀ ਹੈ। ਹਾਂਜੀ ਹਾਂਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ। ਓਕੇ, ਥੈਂਕ ਯੂ। ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਦੇਖ ਰਹੇ ਹੋ, ਠਾਠਾ ਮਾਰਦਾ ਇਕੱਠ ਸਟਾਕਟਨ ਦੀ ਗਦਰੀ ਬਾਬੇ ਨੇ ਜਿਹੜੀ ਧਰਤੀ ਦੇ ਉੱਪਰ ਜਿਹੜੀਆਂ ਗੁਰੂ ਘਰ ਦੇ ਵਿੱਚ ਸਿੱਖ ਸੰਗਤਾਂ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਵਾਸਤੇ ਪਹੁੰਚੀਆਂ ਨੇ। ਸੋ ਕਾਫੀ ਸਾਰੇ ਮੇਰੇ ਨਾਲ ਨੌਜਵਾਨ ਵੀ ਖੜੇ ਨੇ, ਭਾਈ ਕੁਲਵੰਤ ਸਿੰਘ ਜੀ ਵੀ ਖੜੇ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਾਰੇ ਟੀਵੀ 84 ਦੇ ਵਿਊਅਰਸ ਨੂੰ ਬਹੁਤ ਬਹੁਤ ਮੁਬਾਰਕਾਂ ਖਾਲਸਾ ਸਾਜਨਾ ਦਿਵਸ ਦੀਆਂ। ਅੱਜ ਅਸੀਂ ਉਸ ਧਰਤੀ ਤੇ ਖੜੇ ਹਾਂ ਜਿੱਥੇ ਗਦਰੀ ਬਾਬੇ ਦਾ ਇਤਿਹਾਸਕ ਗੁਰਦੁਆਰਾ ਸਥਾਨ ਆ, ਜਿਨ੍ਹਾਂ ਦੇ ਵਿੱਚ ਜਿਹਨੂੰ ਕਿਹਾ ਜਾ ਸਕਦਾ ਸ਼ਹੀਦੀ ਪਹਿਰਾ, ਜਿੱਥੇ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਦੇ ਬਿਲਕੁਲ ਨਾਲ, ਗੁਰੂ ਘਰ ਦੇ ਨਿਸ਼ਾਨ ਸਾਹਿਬ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲਦਾ, ਆਜ਼ਾਦੀ ਦਾ ਪ੍ਰਤੀਕ ਆ। ਮੇਰੇ ਨਾਲ ਸਿੰਘ ਖੜੇ, ਨੌਜਵਾਨ ਖੜੇ ਆ, ਉਹ ਬੋਲਣ ਤੋਂ ਥੋੜਾ ਕੰਨੀ ਕਤਰਾਉਂਦੇ, ਮੈਂ ਸਿਰਫ ਇਸ ਕਰਕੇ ਬੋਲਿਆ ਜੀ ਵੀ ਮੈਂ ਚਾਹੁੰਦਾ ਵੀ ਸੰਗਤ ਜਿਹੜੀ ਆ ਉਹ ਠੰਡ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾ ਕੇ ਗੁਰੂ ਘਰ ਦੇ ਕੀਰਤਨੀਆਂ, ਕਥਾਕਾਰਾਂ, ਕਵੀਸ਼ਰਾਂ ਨੂੰ ਸੁਣਨ ਆਉਂਦੀ ਆ ਤੇ ਇੱਥੇ ਨਤਮਸਤਕ ਹੋਣ ਆਉਂਦੀ ਗੁਰਦੁਆਰਾ ਸਾਹਿਬ ਤੇ ਮਤਲਬ ਉਤਸ਼ਾਹ ਦੇਖਣ ਵਾਲਾ। ਤੇ ਮੈਂ ਸੰਗਤ ਦੇ ਪੁਰਜੋਰ ਜਿੱਥੇ ਮੁਬਾਰਕਾਂ ਦਿੰਦਾ ਖਾਲਸਾ ਸਾਜਨਾ ਦਿਵਸ ਦੀਆਂ, ਸਿੱਖ ਯੂਥ ਅਮਰੀਕਾ ਵੱਲੋਂ ਖਾਲਸਾ ਸਾਜਨਾ ਦਿਵਸ ਦੀਆਂ ਪੁਰਜੋਰ ਮੁਬਾਰਕਾਂ ਦਿੰਦਾ ਤੇ ਕੌਮ ਦੀ ਆਜ਼ਾਦੀ ਦਾ ਐਲਾਨਨਾਮਾ ਵੀ ਜਿਹੜਾ ਉਹ ਇਸੇ ਮਹੀਨੇ ਆ ਰਿਹਾ। ਤੇ ਇਸ ਨਾਲ ਹੀ ਇਹ ਕਹੂੰਗਾ ਸੰਗਤ ਨੂੰ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ, ਪਹੁੰਚੋ। ਕੱਲ ਨੂੰ ਗੁਰਦੁਆਰਾ ਸਾਹਿਬ ਸਵੇਰੇ ਜਿੰਨਾ ਜਲਦੀ ਹੋ ਸਕੇ, ਜਲਦੀ ਪਾਰਕਿੰਗ ਨਹੀਂ ਲੱਭਣੀ ਹੁੰਦੀ, ਅਲੱਗ-ਅਲੱਗ ਜਗ੍ਹਾ ਤੇ ਤੁਹਾਨੂੰ ਪਾਰਕਿੰਗ ਲੱਭਣੀ ਪੈਂਦੀ ਆ। ਤੇ ਬਸ ਇਹੀ ਮੈਸੇਜ ਆ ਵੀ ਕੌਮ ਦੀ ਆਜ਼ਾਦੀ ਲਈ ਅਰਦਾਸਾਂ ਕਰੋ, ਬੇਨਤੀਆਂ ਕਰੋ, ਐਫਰਟ ਕਰੋ ਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਵਿਸਾਖੀ ਦੇ ਸ਼ੁਭ ਮੌਕੇ ਤੇ ਬਹੁਤ ਬਹੁਤ ਵਧਾਈਆਂ ਜੀ। ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਚਨ ਕੀਤਾ ਕਿ ਖਾਲਸਾ ਬਣੋ, ਸਿੰਘ ਬਣੋ। ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਗੁਰੂ ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ, ਸਿੰਘ ਸੱਜ ਜੋ ਵਾਪਸ ਆਨੰਦਪੁਰ ਘਰ ਆ ਜਾਓ ਤੇ ਖਾਲਿਸਤਾਨ ਤੁਹਾਨੂੰ ਆਪ ਹੀ ਮਿਲ ਜਾਣਾ। ਸੋ ਸਾਰੇ ਨੌਜਵਾਨਾਂ ਨੂੰ ਇਹੀ ਬੇਨਤੀ ਹੈ, ਵੱਧ ਤੋਂ ਵੱਧ ਗੁਰੂ ਵਾਲੇ ਬਣੋ, ਸਿੰਘ ਬਣੋ ਤੇ ਆਪੇ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਵਿਊਅਰਸ, ਇਹ 325ਵਾਂ ਖਾਲਸਾ ਸਾਜਨਾ ਦਿਵਸ ਹੈ ਜਿਹੜਾ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਮਨਾ ਰਹੀਆਂ ਨੇ। ਸੋ ਅਸੀਂ ਵੀ ਸਟਾਕਟਨ ਦੀ ਧਰਤੀ ਤੇ, ਕੈਲੀਫੋਰਨੀਆ ਦੀ ਧਰਤੀ ਤੇ, ਗਦਰੀ ਬਾਬਿਆਂ ਦੀ ਧਰਤੀ ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੇ ਹੈ ਮਹਾਨ ਸਮਾਗਮ ਨੇ। ਔਰ ਕੱਲ ਜਿਹੜਾ ਮੇਨ ਜਿਹੜਾ ਇੱਥੋਂ ਦਾ ਗੁਰੂ ਘਰ ਦੀਆਂ ਸਿੱਖ ਸੰਗਤਾਂ ਵੱਲੋਂ ਔਰ ਪ੍ਰਬੰਧਕ ਕਮੇਟੀਆਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੋਣ ਜਾ ਰਿਹਾ ਹੈ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਇਹ ਵੀ ਇਸ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਕਰਨ ਵਾਸਤੇ ਆਏ ਨੇ, ਆਪਣੀ ਹਾਜ਼ਰੀ ਲਵਾਉਣ ਵਾਸਤੇ ਆਏ ਨੇ। ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਸਾਡੇ ਵੀਰਸ ਨੂੰ ਜਿਹੜੇ ਜਿਸ ਤਰ੍ਹਾਂ ਕਿ ਖੁਸ਼ੀ ਦਾ ਦਿਹਾੜਾ ਹੈ, ਆਪਣੇ ਗੁਰੂਆਂ ਦੀ ਧਰਤੀ ਦੇ, ਆਪਣੇ ਗਦਰੀ ਬਾਬਿਆਂ ਦੀ ਧਰਤੀ ਤੇ ਆਪਾਂ ਪਹੁੰਚੇ ਹਾਂ। ਸੋ ਕੀ ਮੈਸੇਜ ਦੇਣਾ ਚਾਹੋਗੇ? ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਖਾਲਸਾ ਪੰਥ ਦੀ ਨੀਂਹ ਰੱਖੀ, ਪੰਜ ਪਿਆਰੇ ਦੀ ਸਾਜਨਾ ਕੀਤੀ ਅਤੇ ਇਸ ਦੇ ਸੰਬੰਧ ਵਿੱਚ ਹਰ ਸਾਲ
ਸਾਰੇ ਸੰਸਾਰ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ ਹੈ। ਔਰ ਇਹ ਦਿਹਾੜਾ ਇਸ ਸਥਾਨ ਦੇ ਉੱਤੇ ਵੀ ਗੁਰਦੁਆਰਾ ਗਦਰੀ ਬਾਬੇ ਗੁਰਦੁਆਰਾ ਸਟਾਕਟਨ ਵਿਖੇ ਮਨਾਇਆ ਜਾ ਰਿਹਾ ਤੇ ਸਾਰੀਆਂ ਸੰਗਤਾਂ ਹਿੱਸਾ ਲੈ ਰਹੀਆਂ। ਇਤਿਹਾਸਕ ਪੱਖ ਤੋਂ ਇਹ ਹੈ ਵੀ ਇਸ ਦਿਹਾੜੇ ਦੇ ਉੱਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੁਰਬਾਨੀ ਅਤੇ ਉਹਨਾਂ ਨੇ ਸਾਨੂੰ ਜੋ ਸੰਦੇਸ਼ ਦਿੱਤਾ ਹੈ ਉਹਨੂੰ ਫੋਲੋ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਰੇ ਨਸ਼ੇ ਤਿਆਗ ਕੇ ਸਾਰੇ ਹੋਰ ਕੰਮਾਂ ਤੋਂ ਬਿਲ ਕੱਢ ਕੇ ਸੰਗਤ ਕਰਨੀ ਚਾਹੀਦੀ ਹੈ। ਗੁਰੂ ਦਾ ਬਖਸ਼ਿਆ ਅੰਮ੍ਰਿਤਪਾਨ ਕਰਨਾ ਚਾਹੀਦਾ ਹੈ। ਆਪਣੇ ਸਿੱਖੀ ਨੂੰ ਅਸੂਲਾਂ ਦੇ ਆਧਾਰ ਦੇ ਉੱਤੇ ਜੀਉਣਾ ਚਾਹੀਦਾ ਹੈ। ਸਾਰੇ ਪਰਿਵਾਰਾਂ ਵਿੱਚ ਇਸ ਦੇ ਨਾਲ ਪ੍ਰੇਮ ਪਿਆਰ ਵਧੇਗਾ, ਬਾਣੀ ਦਾ ਪਿਆਰ ਵਧੇਗਾ, ਪੰਥ ਦਾ ਮਾਣ ਸਤਿਕਾਰ ਹੋਏਗਾ ਅਤੇ ਹੋਰ ਖਾਲਸਾ ਪੰਥ ਤਰੱਕੀ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਜਿਸ ਤਰ੍ਹਾਂ ਕਿ ਖਾਲਸਾ ਸਾਜਨਾ ਦਿਵਸ ਨੂੰ ਜਿਹੜੇ ਆਪਣੀਆਂ ਸਿੱਖ ਸੰਗਤਾਂ ਮਨਾਉਣ ਵਾਸਤੇ ਪਹੁੰਚੀਆਂ ਨੇ ਆਪਣੀਆਂ ਫੈਮਿਲੀਜ਼, ਪੂਰੀ ਫੈਮਿਲੀਜ਼ ਦੇ ਨਾਲ, ਇਹ ਸਾਰੀ ਪੂਰੀ ਫੈਮਿਲੀ ਆਏ ਨੇ। ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ ਆਪਣੀ ਫੈਮਿਲੀ ਨਾਲ ਤੁਸੀਂ ਆਏ ਹੋ? ਸਾਨੂੰ ਤਾਂ ਬਹੁਤ ਵਧੀਆ ਲੱਗਦਾ ਕਿ ਹੁਣ 25 ਸਾਲ ਪਹਿਲਾਂ ਸਟਾਕਟਨ ਗੁਰੂ ਘਰ ਪਹਿਲੀ ਵਾਰੀ ਨਗਰ ਕੀਰਤਨ ਮਨਾਇਆ ਗਿਆ ਸੀ ਕਿ ਅਸੀਂ ਸ਼ਹਿਰ ਜਾ ਕੇ ਲੋਕਾਂ ਨੂੰ ਵੀ ਦੱਸ ਸਕੀਏ ਕਿ ਸਿੱਖ ਹੈ ਕੌਣ ਆ ਤੇ ਸਾਡੀ ਪਹਿਚਾਣ ਬਾਰੇ ਲੋਕਾਂ ਨੂੰ ਪਤਾ ਲੱਗ ਜਾਵੇ। ਤੇ ਅਸੀਂ ਸੰਗਤਾਂ ਨੂੰ ਇਹ ਕਹਿਣਾ ਕਿ ਲੱਖ ਲੱਖ ਵਧਾਈਆਂ ਹੋਵੇ ਖਾਲਸਾ ਸਾਜਨਾ ਦਿਵਸ ਦੀਆਂ ਤੇ ਹੁਮ ਮਾ ਕੇ ਕੱਲ੍ਹ ਨੂੰ ਪਹੁੰਚੋ ਨਗਰ ਕੀਰਤਨ ਵਾਸਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸਾਧ ਸੰਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੇ ਅੱਜ ਮੀਂਹ ਬਹੁਤ ਪਿਆ ਸੀ ਪਰ ਸੰਗਤਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਸੀ ਤੇ ਸੰਗਤ ਜਿਹੜੀ ਬਹੁਤ ਉਤਸ਼ਾਹ ਨਾਲ ਪਹੁੰਚੀ ਆ ਤੇ ਕੱਲ ਨੂੰ ਫਿਰ ਇਸੇ ਤਰ੍ਹਾਂ ਦਰਸ਼ਨ ਦੇ ਸੰਗਤਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੇ ਰਹੇ ਹਾਂ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ। ਸੋ ਬਹੁਤ ਖੁਸ਼ੀ ਹੈ ਕਿ ਅਸੀਂ ਗੁਰੂ ਸਾਹਿਬ ਨੇ ਜੋ ਇਹ ਪਵਿੱਤਰ ਧਰਤੀ ਆ ਸਾਡੀ, ਜਿਹੜੀ ਇਤਿਹਾਸਕ ਧਰਤੀ ਹੈ ਗਦਰੀ ਬਾਬਿਆਂ ਦੀ, ਅਸੀਂ ਉਸ ਧਰਤੀ ਤੇ ਰਹਿ ਰਹੇ ਹਾਂ। ਸਾਨੂੰ ਆਪਣੇ ਆਪ ਤੇ ਇਸ ਚੀਜ਼ ਦਾ ਬੜਾ ਮਾਣ ਆ, ਬਹੁਤ ਮਾਣ ਕਰਦੇ ਹਾਂ। ਸੋ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਹਰੇਕ ਸਾਲ ਇੱਥੇ ਆਣ ਕੇ ਇਸ ਧਰਤੀ ਤੇ ਸਾਡਾ ਮਾਣ ਵਧਾਉਂਦੇ ਆ ਤੁਸੀਂ। ਬਹੁਤ ਬਹੁਤ ਤੁਹਾਡੀ ਟੀਮ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।